ਆ ਮਿੱਠੇ ਨੇ ਇੰਨਾ ਘੁੱਟ ਕੇ ਸਿਰ ਵਾਇਆ ਇਹਦੇ ਨੈਣ ਨਕਸ਼ੁਕਤੇ ਨੂੰ ਚਲੇ ਗਏ। ਅਬਾਸ ਨਾਈ ਸੀ ਡਾਕਟਰ ਬਣ ਗਿਆ। ਬਾਕੀ ਸਾਰੇ ਡਾਕਟਰਾਂ ਨੂੰ ਕਹਿਣ ਡਿਆ ਆਪਾਂ ਚਾਂਦਰਾ ਤੁੰਨ ਕੇ ਲਾਉਣੀ ਆ। ਜਿਮ ਗਿਆ ਉੱਥੇ ਜਾ ਕੇ ਟ੍ਰੇਨਰ ਨੂੰ ਕਹਿੰਦਾ ਕੀ ਚੁੱਕਾ, ਉਹ ਕਹਿੰਦਾ ਤੂੰ ਕਸਮ ਚੁੱਕ ਅੱਗੇ ਤੋਂ ਆਏਗਾ। अस्सलामुअलैकुम नाज़रीन, मैं ਤੁਹਾਡਾ बास टी टाइम में खुश आमदीद। बुझाना नहीं सितारे ਉਹ ਪਹਿਲੇ ਗਾਣੇ ਤੋਂ ਤਾੜੀਆਂ ਟੀ ਟਾਈਮ ਦੀਆਂ ਆਉਂਦੇ ਤੇ ਸ਼ਬਦ ਕੀ ਨਹੀਂ ਤੂੰ ਗਈ ਆ ਆਦਮ ਖਾਨਾ ਵਾ ਤੂੰ बुझाना नहीं ਮੈਂ ਜਾਣਦੇ ਭਾਈ हाँ बुझा मैं भी तेरे ਲੇਕਿਨ जाना ही ਉਹਨੇ ਵਜਾਤਾ ਹੀ। हाँ सितारे ਟੀ ਟਾਈਮ ਦੀਆਂ ਖੁਸ਼ਾਮਦੀ ਦੀਆਂ ਤਾੜੀਆਂ ਤੇ सर पहले वो कहना बास साहब टी टाइम में खुश आमदीद। टी टाइम में खुश आमदीद बात ठीक है चुप हूँ सितारे ਤਾੜੀਆਂ ਤੇ ਲੈ ਲੈ ਟੀ ਟਾਈਮ ਦੀਆਂ ताड़ियां मारनी सी। टी टाइम में खुश आमदीद। मैं हूं ਤੁਹਾਡਾ एंकर अबा। ਐਂਕਰ ਸਾਹਿਬ ਇੱਥੇ ਗੱਦੀ ਬਣਦੀ ਸੀ, ਇੱਥੇ ਲਾਫਾ ਬਣਦਾ ਸੀ, ਇੱਥੇ ਲੋਧਾ ਬਣਦਾ ਸੀ। ਇਹ ਕਹਿੰਦਾ ਬਸ ਇੱਥੇ ਵੀ ਨਿਜ਼ਾਮ ਤੁਰੀ ਜਾਵੇ ਠੀਕ ਹੈ। ठीक है ਗੱਲ ਸੁਣ ਲਾ, ਮੁੰਡਿਆਂ ਤੇ ਤਸ਼ੱਦਦ ਨਹੀਂ ਕਰਨਾ, ਜ਼ਦੋਕੋਬ ਨਹੀਂ ਕਰਨਾ, ਸਹੀ। ਖੁਦਾਈ ਨਹੀਂ ਕਰਨੀ, ਪਿਟਾਈ ਨਹੀਂ ਕਰਨੀ, ਛਿੱਤਰ ਪੋਲਾ ਨਹੀਂ ਕਰਨਾ। सर ਅੱਜ ਖੁਸ਼ੀ ਹੋਈ ਇੱਥੇ ਵੇਖ ਕੇ ਤੁਹਾਨੂੰ, ਇਹਦੀ ਕੀ ਵਜ੍ਹਾ ਬਣੀ? ਅੱਗ ਤੇ ਤੈਨੂੰ ਉਦੋਂ ਲੱਗਣੀ ਜਦੋਂ ਮੈਂ ਉਹ ਵੱਡੇ ਸੈੱਟ ਤੇ ਪਹੁੰਚਣਾ। ਦੋ ਇਹ ਨਾਲ ਹੀ ਤੈਨੂੰ ਤੁਰੂ ਤੇ ਆ ਗਏ ਤੂੰ ਇੱਥੇ ओ है क्यों कैसी गल, यही होता है कि पल में बदल जाते हैं रिश्ते, फिर कहते हो खुदा याद नहीं है। ਤੇ ਨੂਰ ਚੜਾਇਆ ਹਰ ਗੁੱਛਾ ਮੁੜ ਜਾਏ। ਅੱਛਾ ਸਰ ਇੱਥੇ ਬੈਠਣ ਦੀ ਵਜ੍ਹਾ ਕੀ ਹੈ? ਕਿਹਨੇ ਕਿਹਾ ਤੁਹਾਨੂੰ ਇੱਥੇ ਬੈਠਣਾ? ਤਾਜੀ ਗਏ ਆ। ਤੇ ਫਿਰ ਤੁਸੀਂ ਬਹਿ ਜਾਣਾ। ਹਾਂਜੀ ਤੇ ਉਹ ਪਾਣ ਗਏ ਆ ਸਜਾਦ ਜਾਨੀ। ਜੀ ਇਹ ਪਹਿਲੇ ਹੀ ਪੈਡ ਕਰਕੇ ਬੈਠਾ ਸੀ ਕਿ ਇਹ ਹਾਂ। ਨਹੀਂ ਸਜਾਦ ਜਾਨੀ ਸਾਹਿਬ ਕਹਿ ਨਾ। ਹਾਂਜੀ ਇਹ ਸਜਾਦ ਜਾਨੀ ਸਾਹਿਬ ਹਾਂ ਉਹ ਗਏ ਨੇ। ਇਹ ਹਾਂਜੀ, ਸ਼ੇਖ ਸਜਾਦ ਜਾਨੀ ਸਾਹਿਬ। शेख जैर बिन सुल्तान जानी साहब। ਓ ਯਾਰ ਯਾਰ ਨਹੀਂ ਪੂਰਾ ਨਾਮ ਲੈ। ਸ਼ੇਖ ਸਜਾਦ ਜਾਨੀ ਸਾਹਿਬ साहब ਕਹਿ। ओ भाई शेख सज्जाद जानी साहब कह। अच्छा शेख सजाद जानी साहब। ਯਾਰ ਪੂਰਾ ਨਾਮ ਲੈ ਯਾਰ, ਸ਼ੇਖ ਸਜਾਦ ਸਲੀਮ ਜਾਨੀ ਸਾਹਿਬ। सलीम शेख सजाद सलीम जाफरी ओ जानी साहब ओ भाई ਆਵੇਂ ਪੂਰਾ ਨਾਮ ਲੈ। ਸ਼ੇਖ ਉਸਤਾਦ ਸਜਾਦ ਸਲੀਮ ਜਾਨੀ ਸਾਹਿਬ। शेख सजाद जानी साहब। शुक्र ओए क्या साहब सतवाहा कार्टून हुंदा। ਭਾਜੀ ਇੰਨੀ ਹਾਂ ਇੰਨੀ ਵੱਧ ਕੇ ਗੱਲ ਨਹੀਂ ਕਰਨੀ। ਹਾਂ ਇਸ ਸੀਟ ਦਾ ਅਦਬ ਕਰੋ, ਕਰਨਾ ਪੈਣਾ ਮਿੱਠੇ। ਉੱਤੇ ਨਾ ਦੇਖੋ, ਸੀਟ ਦੇਖੋ ਕਿਹੜੀ ਹੈ। ਸੀਟ ਦਾ ਅਦਬ ਕਰੋ, ਨਾ ਕਹੋ ਕਿ ਛੂਏ ਨੂੰ ਕਰੰਟ ਲੱਗਾ ਹੁੰਦਾ, ਨਾ ਕਹੋ। ਉਹ ਲਾਈਕ ਕਰਦੇ ਆ, ਉਹ ਜਿਹੜੇ ਜੁਗਨੂ ਆ ਨਾਦਰੀ, ਹਾਂ, ਬੇਸ਼ੱਕ। ਉਹਨਾਂ ਦੀ ਸਪੋਰਟ ਤੇ ਮੈਂ ਇੱਥੇ ਆਇਆ ਹਾਂ। ਅੱਛਾ 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 ਹਾਂਜੀ ਅੱਛਾ ਉਹਨਾਂ ਨੇ ਕਿਹਾ ਸਰ ਚਲੋ ਠੀਕ ਹੋ ਸਰ। ਸਾਰੀ ਆਡੀਅנס ਦਾ ਮੇਰੇ ਵੱਲੋਂ ਸ਼ੁਕਰੀਆ। ਤੁਹਾਡੀ ਵਜ੍ਹਾ ਤੋਂ ਮਤਲਬ ਅੱਜ ਮੈਂ ਇੱਥੇ ਐਂਕਰ ਭਾਈ ਨੇ ਨਾ ਐ ਕਰਕੇ ਮੱਖੀ ਮਾਰੀ, ਹਾਂ ਉਹ ਮਰੀ ਨਹੀਂ, ਉਹਦੇ ਬਸ ਸੱਟ ਹੀ ਲੱਗੀ। यार अगर एंकर तेरी इजाजत हो आज दो गाने सुना दिए। ਓਏ ਭਾਈ हमने नहीं ਸਹੀ ਨਾ ਸਹੀ ਸ਼ੋਅ ਦਾ ਹੁਣ ਦਬਾਨਾ ਹੋਇਆ। ਲਓ ਜੀ। ਐਂਕਰ ਸਾਹਿਬ ਚੁੱਪੇ ਨੇ ਕੋਟ ਪਾਇਆ ਹੁੰਦਾ। ਚਲ ਅੱਛਾ ਅੱਛਾ ਪਤਾ ਕੀ ਗੱਲ ਪਾਏ ਨੇ। ਹਾਂਜੀ ਅੱਛਾ ਸ਼ੋਅ ਤੋਂ ਇੱਕ ਮਿੰਟ ਤੁਸੀਂ ਸਬਰ ਕਰੋ। ਹਾਂਜੀ ਇੱਕ ਮਿੰਟ ਥੋੜਾ ਜਰਾ ਇਹ ਸ਼ੋਅ ਸ਼ੁਰੂ ਹੋਇਆ ਵਾ। ਚਲੋ ਠੀਕ ਹੋ ਹਾਂਜੀ। ਗਿਆ ਭਾਈ। ਨਾਜ਼ਰੀਨ ਤੁਹਾਡੀ ਸਪੋਰਟ ਨਾਲ ਮੈਂ ਇੱਥੇ ਬੈਠਾ ਵਾਂ ਤੇ ਮੈਂ ਅੱਜ ਇੱਕ ਗੱਲ ਕਰਾਂਗਾ। ਕਾਦੀ? ਮੈਂ ਨਾ ਗੱਲ ਕਰਨੀ ਹੈ ਰਫੀ ਸਾਹਿਬ ਦੇ ਬਾਰੇ। हाँ 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 ਮੁਹੰਮਦ ਰਫੀ ਸਾਹਿਬ क्या बात। ਸਭ ਤੋਂ ਪਹਿਲੇ। ਹਾਂਜੀ ਕੀ ਬਾਤ ਹੈ। ਤੇ ਉਹ ਬਹੁਤ ਤੈਨੂੰ ਬਹੁਤ ਪਤਾ ਵੱਡੇ- ਤੈਨੂੰ ਪਤਾ ਤੂੰ ਕੋਈ ਗੱਲ ਗਲਤ ਕਰਦੀ ਤੇ ਉਸਤਾਦ ਹੋਰਾਂ ਨੇ ਤੇਰਾ ਕੀ ਹਾਲ ਕਰਨਾ। ਹਾਂਜੀ ਤੇ ਮੈਂ ਇਸੇ ਲਈ ਸੋਚ ਸਮਝ ਕੇ ਮੈਂ ਕੋਈ ਕਰਨੀ। ਉਹਨਾਂ ਦੀ ਆਈਡੀਅਲ ਸ਼ਖਸੀਅਤ ਹੀ ਰਫੀ ਹਾਂਜੀ ਸਾਹਿਬ। ਤੇ ਮੈਂ ਵੀ ਬਹੁਤ ਲਾਈਕ ਕਰਦਾ ਵਾਂ। ਮੈਂ ਸਭ ਤੋਂ ਪਹਿਲੇ ਉਹਨਾਂ ਦਾ ਇੱਕ ਰੁਬਾਈ ਪੇਸ਼ ਕਰੂੰਗਾ ਓ ਗਾਣੇ। ਭਾਈ ਓ ਭਾਈ ਇਧਰ ਉਹ ਲੱਕੜ ਦੇ ਬਾਂਦਰ ਨੂੰ ਭੁੱਖ ਲੱਗੀ ਵਾਹ ਹੁੰਦੀ। ਵਾਹ ਵਾਹ ਚੱਲ ਸ਼ੁਰੂ ਕਰੋ। ਉੱਤੇ ਨੂੰ ਟੋਇਆ ਹੁੰਦਾ ਵਾ। ਸਿਤਾਰੇ ਆਪਣੀ ਮਸਤੀਆਂ ਛੁਪਾ ਛੁਪਾ ਕੇ ਖੋ ਗਏ। ਤੁਸੀਂ ਵੀ ਨਾਲ ਆ ਨਾ, ਤੁਸੀਂ ਨਹੀਂ ਅਸੀਂ ਨਹੀਂ ਨਾਲ ਗਾਣਾ ਭਾਈ, ਰਫੀ ਸਾਹਿਬ ਨੂੰ ਅਸੀਂ ਨਹੀਂ। ਨਿਜ਼ਾਰੇ ਆਪਣੀ ਹਸਤੀ छुपा छुपा के हो गए।
यहाँ की रुत बदल रही है ना जाने तुम कब आओगे सुना था तुमको चाह ਉਹ ਕਾਰਟੂਨ ਚ ਜਿੰਨ ਆਇਆ ਹੁੰਦਾ ਚੱਲ अच्छा शुरू कर लो ਇਹਦਾ ਫੁੱਟਬਾਲ ਹੁੰਦਾ ਹੀ तुमको चाह तुमको मैंने पाया कह रहा हूँ और तुमसे क्या कहूँ किसी जुबान पे ये लफ्ज ही नहीं लेकिन मैं तुमको मैं दबा सकूँ मैं अगर कहूँ तुम सा हंसी कायनात में नहीं है कोई तारीफ ये तो है सच है कुछ भी कहूँ ਲਓ ਜੀ ਹੁਣ 2 ਬੋਲ ਥੋੜੀ ਇਜਾਜ਼ਤ ਸਹੀ ਸੁਣਾਓ ਬੈਠਾ ਜੀ ਉਹ ਬੈਠੇ ਨੇ ਵੇਖਿਆ ਓਏ ਆ ਸੀਡੀ ਇੰਜ ਦੀ ਹੈ ਜਿਹੜਾ ਇੱਥੇ ਬਹਿੰਦਾ ਨਾ ਉਹ ਗਾਣਾ ਲਾਜ਼ਮੀ ਗਾਉਂਦਾ ਯਾਰ ਸਹੀ ਸੁਣਾਉਂਗਾ ਉਹ ਭਾਈ ਕੀ ਹੋਇਆ मार गई उड़ीक मैनू दे गया तरीक तेरा ढोला नहीं आया अरे मार गई उड़ीक मैनू दे गया बस इन्ना तो ठीक है ਹਾਂ ਮਿੱਠਾ ਸਾਹਿਬ ਵੀ ਸੁਣ ਲਿਆ ਕਰਨੀ ਸੀ ਓਏ ਕੋਈ ਨਹੀਂ ਜ਼ਿਆਤੀ ਕਰਨ ਲੱਗਾ ਗਾਣਾ ਹੀ ਆ ਜਿੱਥੇ ਆ ਸੁਣ ਲਿਆ ਆ ਤਾਂ ਬਹੁਤ ਅੱਛਾ ਵਾ ਭਾਈ ਇੱਕ ਮਿੰਟ ਉਹ ਪੁਰੀਆ ਸਮੋਸਾ ਹੁੰਦਾ ਨਾ ਗਈ ਗਾਣਾ ਤੇਰੀ ਮਿਹਰਬਾਨੀ ਮੈਂ ਕਿਹਾ ਗੋਲ ਸਮੋਸਾ ਹੁੰਦਾ ਇਹ ਗੱਲਾਂ ਦੇ ਵਿੱਚ ਬਦਤਮੀਜ਼ੀ ਤੇ ਆ ਗਈ ਆ ਯਾਰ ਤੁਸੀਂ ਐਂਕਰ ਸਾਹਿਬ ਕੋ ਪਹਿਲੇ ਐਂਕਰ ਸਾਹਿਬ ਇਜਾਜ਼ਤ ਆ ਹਾਂਜੀ 1 ਮਿੰਟ ਮਿੱਠੇ ਜਾਗ ਤੈਨੂੰ ਜਾਗ ਤਾਂ ਤੁਸੀਂ ਨਾ 1 ਮਿੰਟ ਚੁੱਪ ਕਰ ਲੈਣਾ ਮਿੱਠੇ ਨੂੰ ਮਿੱਠੇ ਨੂੰ ਚਲੋ ਬੇਟਾ। ਮਿੱਠੇ ਗਾ ਕਰਨੀ ਸੀ ਬੇਵਫਾਈ ओ बसंती बबन गाए आजा रे आजा रोको कोई ओ बसंती वो मिठे ने साथ गाना सी यार ਚੱਲ ਯਾਰ मेरा सॉरी यार ਉਹ ਭਾਈ ਅੰਕਲ ਸਾਹਿਬ ਨੁਕਰਾਨੀ ਟਿੱਕੀ ਹੁੰਦੀ ਜੀ हाय यार ਭਾਈ ਐਂਕਰ ਸਾਹਿਬ ਚਾਰੇ ਨੁਕਰਾਂ ਚ ਕੂੜਾ ਪਿਆ ਹੁੰਦਾ क्या बात है ਐਂਕਰ ਬੜਾ ਵੈਜੀਟੇਰੀਅਨ ਬਿੱਲੀ ਹੁੰਦੀ ਆ मिठे गा ਚੱਲ। तू नीले रंग दी कड़ी होंदी है मैं कहा चलो क्या ਐਂਕਰ ਭਾਈ ਦੂਰ ਦਾ ਗਵਾਂਢੀ ਹੁੰਦਾ ਕਿ ठोकर ठीपे गिने होंदे क्या बात ਉਹ ਭਾਈ ਪਿੱਤਲ ਦਾ ਝਾੜ ਹੁੰਦਾ ਵਾ ਆ ਸੁਣ मिठे ਚੱਲ ਸਲਾਮ ਕਰਨੀ ਸੀ ਬੇਵਫਾਈ ਅੱਖ ਕਾਨੂੰ ਸਜਣਾ ਲਾਈ ਇੱਕ ਬੇਵਫਾ ਨੂੰ ਅੱਜ ਤੱਕਿਆ ਤਾਈਓ ਯਾਦ ਤੇਰੀ ਆਈ ਉਹ ਯਾਰ ਠਹਿਰ ਜਾ ਛੱਡ ਦੇ ਯਾਰ ਮੈਂ ਲੈ ਕੇ ਨਹੀਂ ਆਉਂਦਾ ਹਾਂਜੀ ਯਾਰ ਉਹ ਅਸੀਂ ਤੈਨੂੰ ਕਿਹਾ ਕਿ ਗਾਣੇ ਨੂੰ ਛੱਡ ਦੇ ਯਾਰ ਕਰਨੀ ਸੀ ਬੇਵਫਾਈ ਟਨ ਟਨ ਅੱਖ ਕਾਨੂੰ ਸਜਣਾ ਲਾਈ ਇੱਕ ਬੇਵਫਾ ਨੂੰ ਅੱਜ ਤੱਕਿਆ ਤਾਈਓ ਯਾਦ ਤੇਰੀ ਆਈ ਮੇਰੀ ਜ਼ਿੰਦਗੀ ਕੋ ਦਰਦਾ ਦੀ ਖੇਡ ਤੂੰ ਬਣਾਈ ਇੱਕ ਬੇਵਫਾ ਨੂੰ ਅੱਜ ਤੱਕਿਆ ਤਾਈਓ ਯਾਦ ਤੇਰੀ ਆਈ ਐਂਕਰ ਸਾਹਿਬ ਸਹੀ ਸੀ ਉਹ ਅੰਕਲ ਸਾਹਿਬ ਜੰਪ ਵਾਲਾ मैं ਬੋਲੂਗਾ कहना ਇੱਥੇ ਆ ਜਾ ਆਓ ਆ ਐਂਕਰ ਸਾਹਿਬ ਨੂੰ ਬਲਡੋਜ਼ਰ ਮਿਲ ਗਿਆ ਹਾਂ ਤੇ ਪੁੱਲ ਤੇ ਨਿਊਟਰਲ ਕਰਕੇ ਖਿਲਾਤਾ ਕੀ ਬਾਤ ਹੈ ਬਿੱਲੀ ਨੇ ਬਹੂ ਕੀਤਾ ਹੁੰਦਾ ਹੈ। ਭਾਈ ਆਂਡੇ ਦੇਣ ਵਾਲੀ ਬਿੱਲੀ ਹੁੰਦੀ ਉਹ ਬਲਡੋਜ਼ਰ ਇਹਨੂੰ ਮਿਲਿਆ ਰਾਤ ਨੂੰ ਅੰਦਰ ਕਰਨ ਲੱਗਾ 3-4 ਕਮਰੇ ਢਾਤੇ ਭਾਜੀ ਐਂਕਰ ਨੂੰ ਬੁਲਡੋਜ਼ਰ ਮਿਲ ਗਿਆ ਕੀ ਮਿਲ ਗਿਆ ਬੁਲਡੋਜ਼ਰ ਬੁਲਡੋਜ਼ਰ ਗੱਲ ਤਾਂ ਪਤਾ ਲੈਣਾ ਤੁਸੀਂ ਲੈ ਲੈ ਐਂਕਰ ਨੂੰ ਬੁਲਡੋਜ਼ਰ ਮਿਲ ਗਿਆ ਚੱਲ ਚੱਲ ਰੋਕ ਕੇ ਕਹਿੰਦਾ ਲੱਗਦਾ ਕਿੱਲ ਫਿਰ ਗਿਆ ਬਲਡੋਜ਼ਰ ਉਹ ਹੁੰਦਾ ਨਾ ਜਿਹਦੇ ਅੱਗੇ ਬਾਂਸ ਜਿਹਾ ਬਾਹਰ ਨਿਕਲਿਆ ਹੁੰਦਾ ਆਪਣੇ ਬਲਡੋਜ਼ਰ ਤੋਂ ਉੱਤਰ ਕੇ ਅੱਗੋਂ ਜਾ ਕੇ ਸਿਗਰਟ ਤੇ ਅੱਗ ਲਾ ਕੇ ਫੇਰ ਬਹਿ ਗਿਆ ਬਲਡੋਜ਼ਰ ਮਿਲ ਗਿਆ ਐਂਕਰ ਨੂੰ ਆਪਣੇ ਭਰਾ ਦੇ ਵਿਆਹ ਤੇ ਉਹ ਸਾਰਿਆਂ ਨੂੰ ਕਹਿੰਦਾ ਤੁਸੀਂ ਜਾਓ ਗੱਡੀਆਂ ਤੇ ਮੈਂ ਬਲਡੋਜ਼ਰ ਤੇ ਆਉਣੇ ਲੱਗਾ ਕਹਿੰਦਾ ਇਹਦਾ ਮਤਲਬ ਤੂੰ ਨਹੀਂ ਆਉਣਾ ਏਦਾਂ ਬੇਵਕੂਫ ਹੀ ਭਾਈ ਵੈਸੇ 2 ਬਲਡੋਜ਼ਰ ਏਦਾਂ ਖਿਲਾਰ ਕੇ ਨਾ ਉਹਨਾਂ ਨੂੰ ਰੋਹ ਵਾਲਾ ਬਣਾਇਆ ਅੱਛਾ ਭਾਈ ਨੂੰ ਐਂਕਰ ਬੈਠੇ ਮੈਸੇਜ ਮੁਸੀ ਕੋਈ ਹੋਣਾ ਚਾਹੀਦਾ ਯਾਰ ਮੈਸੇਜ ਇਹ ਆ ਮੇਰੇ ਜੁਗਨੂ ਹਾਂਜੀ ਉਹ ਸਿਰਫ ਸਜਾਦ ਸਾਹਿਬ ਦਾ ਤੂੰ ਤੇ ਨਾ ਕਹੇ ਹਾਂਜੀ ਸਾਡੀ ਇਹ ਤੁਹਾਡਾ ਵੀ ਸਭ ਤੋਂ ਪਹਿਲੇ ਉਸਤਾਦ ਜੀ ਦਾ ਸ਼ੁਕਰੀਆ ਉਹ ਤੁਹਾਡਾ ਕਿ ਤੁਸੀਂ ਮੈਨੂੰ ਲਾਈਕ ਕਰਦੇ ਹੈ ਤੇ ਇਹਨਾਂ ਨੂੰ ਵੀ ਤੁਹਾਨੂੰ ਵੀ ਮੇਰੇ ਜੁਗਨੂ ਨਾਲ ਵੀ ਇੱਕ ਸਵਾਲ ਕਿਹੜਾ ਉਹ ਇਹ ਆ ਵੀ ਦੁਨੀਆ ਤੇ ਸਭ ਤੋਂ ਪਹਿਲੀ ਕਿਹੜੇ ਮੁਲਕ ਨੇ ਕਰੰਸੀ ਬਣਾਈ ਅਸੀਂ ਦੱਸ ਦਿੰਦੇ ਆ ਜਾਪਾਨ ਨੇ ਨੋ ਜਾਪਾਨ ਨੇ ਬਣਾਈ ਓਏ ਜਾਪਾਨ ਨੇ ਬਣਾਈ ਹੈ ਨਹੀਂ ਮੋਰੋਕੋ
ਦੱਸੋ ਜੀ। ਮੈਨੂੰ ਕੀ ਪਤਾ ਮੈਂ ਕੀ ਬੈਂਕਾਂ 'ਚ ਕੰਮ ਕਰਦਾ ਮੈਂ ਮੁਖਬਰ ਹਾਂ ਮੁਲਕਾਂ ਦਾ ਉਹ ਗੂੰਗੇ ਮੈਂ ਕੀ ਉਹ ਨਹੀਂ ਮੰਗ ਪੈਸੇ ਅੱਛਾ ਕਿ ਮੁਲਕਾਂ ਦੀਆਂ ਮਾਈਆਂ ਗੱਲਾਂ ਕਰਦਾ 10 ਰੁਪਏ ਤੋਂ ਚਾਕੂ ਕੱਢ ਲੈਣੇ ਦੱਸੋ। ਨੌਨੀ ਨੂੰ ਕਦੀ ਜਵਾਬ ਨਹੀਂ ਆਉਣਾ ਉਹਦੇ ਹਿਸਾਬ ਨਾਲ ਤਾਂ ਹਲੇ ਪਾਕਿਸਤਾਨ ਨੇ ਵੀ ਕਰੰਸੀ ਨਹੀਂ ਬਣਾਈ। ਇਹ ਚੌਧਰੀ ਨੂੰ ਕਰਾਂ ਸਮਝਦੇ ਆ ਮੁਲਕ ਐਂਕਰ ਸਾਹਿਬ ਚੌਧਰੀ ਸਾਹਿਬ ਸਾਡੀ ਖੈਰ ਇੰਨਾ ਗਰੀਬ ਆ ਰੋਣੀ ਨਾਜ਼ਮ ਦੀ ਤਸਵੀਰ ਵਾਲਾ ਨੋਟ ਲੈ ਕੇ ਮਿਲਦਾ ਇਹ ਮੈਸੇਜ ਪਹਿਲੇ ਸਵਾਲ ਤੇ ਦੱਸੋ ਨਾ ਤੁਸੀਂ। ਸਵਾਲ ਜਾਪਾਨ ਨੇ ਬਣਾਈ ਯਾਰ ਇਸ ਤੋਂ ਗਏ ਨਹੀਂ ਯਾਰ ਚਾਈਨਾ ਨੇ 19 ਵੀ ਹੋਈ ਆ ਬਣਵਾਈ ਜਾਪਾਨ ਨੇ ਸੀ ਚਾਈਨਾ ਵਾਲਿਆਂ ਨੂੰ ਆਰਡਰ ਦਿੱਤਾ ਸੀ। ਚਲੋ ਯਾਰ ਇਹਦਾ ਇੱਕ ਦੋਸਤ ਕੈਨੇਡਾ ਉੱਥੇ ਸੈੱਟ ਰੁਪਏ ਕਮਾਉਂਦਾ ਉਹਨੂੰ ਕਹਿੰਦਾ ਤੇਰਾ ਦੁਬਈ ਲੱਗਾ ਭਾਈ ਵੀ ਉਹ ਕੈਨੇਡਾ ਵਾ। ਮਿੱਠਾ ਨਾ ਹੀ ਹੁੰਦਾ ਹਾਂ ਡਾਕਟਰ ਆ ਲਾ ਕਾਲੂ ਜੀ ਕਿਹੜੀ ਗੱਲ ਹੈ? ਕਾਲੂ ਜੀ। ਦੋਏ ਕਰੋ ਭਾਈ ਭਾਜੀ ਦੋਏ ਕਰੋ ਕਿੰਨੇ ਮੈਂ ਉਹ ਕਹਿੰਦਾ ਕਾਲੂ ਕੋ ਪੁੱਛ ਕੇ ਬੈਠਾ ਮੈਂ ਕਿੰਨੇ ਗਿਆ ਮੈਨੂੰ ਉਹ ਕਹਿੰਦਾ ਕਾਲੂ ਕੋ ਪੁੱਛ ਇਹ ਮੇਰਾ ਕੰਮ ਆ। ਅਸਲਾਮ ਵਾਲੇਕੁਮ ਸਾਰਿਆਂ ਨੂੰ। ਥੋੜਾ ਨਾਲ ਹੋ ਨਾ ਥੋੜਾ ਨਾਲ ਹੋ। ਇੱਕ ਮਿੰਟ ਮੇਰੀ ਗੱਲ ਸੁਣੋ। ਗੱਡੀ ਲੈ ਲੈ ਜਦੋਂ ਆਵਾਮ ਜੋ ਕਹਿ ਰਹੀ ਆ ਆਵਾਮ ਨੇ ਥੱਲੇ ਰੈਲੀਆਂ ਕੱਢੀਆਂ ਪਈਆਂ ਚਿੱਕੜ ਕੀਤੇ ਪਏ ਇਹ ਮਾੜਾ ਜਿਹਾ ਇਹਨੂੰ ਜਗ੍ਹਾ ਦੇ ਦਿਓ ਭਾਜੀ ਨੂੰ ਅਰੇ ਹੋ ਪਿੱਛੋ ਉੱਠ ਉਹ ਹੋਰ ਕਰ ਨਹੀਂ ਉਹਨੇ ਕਿਹਾ ਮੈਂ ਕਾਲੂ ਕੋ ਪੁੱਛ ਕੇ ਬੈਠਾ ਮੈਂ ਯਾਰ ਭਾਜੀ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਇੱਕ ਮਿੰਟ ਠਹਿਰ ਜਾ ਦੋ ਇੱਕ ਇੱਥੇ ਆ ਜੀ ਹੁਣ ਆਪਾਂ ਆ ਗਏ ਇੱਥੇ ਉਸਤਾਦ ਜੀ ਨਾ ਆਉਣਾ ਮੇਰੀ ਗੱਲ ਸੁਣ ਲੈ ਉਸਤਾਦ ਜੀ ਨਾ ਆਉਣਗੇ ਇਹ ਤੈਨੂੰ ਹਰਜਾਨਾ ਅਦਾ ਕਰਨਾ ਪੈਣਾ ਭਾਜੀ ਜ਼ਰੂਰੀ ਆ ਬਣਦਾ ਹੈ। ਉਹ ਸੋ ਸਹੀ ਲੈ ਕੇ ਟੁਰਿਆ ਹੋਇਆ ਵਾ ਥੋੜੀ ਨਾ ਜਗ੍ਹਾ ਓਏ ਲੜੋ ਖਲੋ ਜਾ ਇੱਕ ਮਿੰਟ ਠਹਿਰ ਥੋੜੀ ਸਪੇਸ ਬਲਕਿ ਤੂੰ ਇੱਧਰ ਆ ਜਾ ਇਹ ਓਵਰਲੈਪ ਹੀ ਆ ਬਰਾਬਰ ਇਹ ਠਹਿਰ ਜਾ ਇੱਕ ਇੱਧਰ ਆ ਇੱਧਰ ਅੱਖ ਸੀ ਟਾਇਰ ਪਰ ਇੱਥੇ ਬਸ ਇਹਦਾ ਮਤਲਬ ਆ ਮੈਂ ਹਜੇ ਅੱਖਾਂ ਨਹੀਂ ਮੀਟੀਆਂ ਮਿੱਠਾ ਜੀ ਮੈਂ ਅੱਖਾਂ ਮੀਟ ਇਹ ਗਿਆ ਦੂਰ ਦਾ ਐਂਕਰ ਆ ਨੇੜੇ ਦਾ ਐਂਕਰ ਆ। ਓਏ ਗੱਲ ਪਤਾ ਕੀ ਉਹ ਕਹਿਣ ਡਿਆ ਕਿ ਸਾਨੂੰ ਇਜਾਜ਼ਤ ਦਿੱਤੀ ਕਾਲੂ ਨੇ ਆਡੀਅנס ਨੇ ਕਿਹਾ ਵਾ ਆਡੀਅנס ਦੇ ਸਿਰ ਤੇ ਯਾਰ ਇਹ ਆਪਣਾ ਵਾ ਹਾਂ। ਉਹ ਓਬੜ ਹਾਂ ਕਾਲੂ ਲੜਾਈ ਨਹੀਂ ਕਰਨੀ ਯਾਰ ਨਾਲੇ ਉਸਤਾਦ ਜੀ ਦੀ ਮਿਹਰਬਾਨੀ ਉਹਨੇ ਹਰ ਸਾਈਡ ਤੇ ਲੈਦਾ ਐਂਕਰ ਕਰਤਾ ਸਾਡਾ ਵਾ ਔਰ ਤੁਹਾਡਾ ਵਾ। ਕਾਲੂ ਯਾਰ ਲੜਾਈ ਨਹੀਂ ਕਰਨੀ ਮੇਰਾ ਬੱਚਾ ਬਸ ਸਮਝਾਏ ਉਹ ਮੈਂ ਨਾ ਇੱਕ ਗੱਲ ਕਹਿੰਦੇ ਕਹਿਣਾ ਯਾਰ ਪਿਆਰ ਨਾਲ ਲੜਨਾ ਨਹੀਂ ਹਾਂ ਲੜੇ ਇਹ ਮੇਰੇ ਵੱਲੋਂ ਲੜ ਪਏ ਇਹਨੂੰ ਪਤਾ ਹੀ ਆ ਮੈਂ ਗੁੱਸੇ ਦਾ ਕਿੰਨਾ ਕਰੈਕ ਦਿਮਾਗ ਤੇ ਮੈਂ ਡਰਦਾ ਵੀ ਬਹੁਤ ਆ ਲੁਕ ਜਾ ਉਹ ਜੀ ਹੁਣ ਮੇਰਾ ਕੰਬੜਾ ਬਣਦਾ ਫਿਰ ਹਾਂ, ਦਿਮਾਗ- ਸਾਦੇ ਬੋਤਰਾਂ ਨੂੰ ਮੈਚ ਕੀਤਾ ਉਹਨੇ ਕਿਹਾ ਮਿੰਟ ਮਾਰ ਕੇ ਪਹੁੰਚ ਸੀਟ ਸਾਹਮ ਜਾ ਕੇ ਕਿਤੇ ਗੱਡੀ ਨਾ ਮਾਰ ਲੈਣਾ ਉਹੀ ਗੱਲ ਹੋਈ ਤੁਸੀਂ ਗੱਡੀ ਮਾਰ ਲਈ ਐ ਓ ਯਾਰ ਗੱਡੀ ਕਦੀ ਉਹ ਸਹੀ ਚਲਾਉਣ ਰਫੀ ਸਾਹਿਬ ਤੇ ਗਾਣੇ ਸੁਣਾਏ ਉਹਨੇ ਦੋ ਤਿੰਨ ਤੇ ਇੱਥੇ ਪਤਾ ਨਹੀਂ ਕੀ ਕੁਛ ਇੱਥੇ ਉਹ ਬਸੰਤੀ ਪਵਨ ਪਾ ਕੇ ਉਹ ਵੀ ਲੱਗ ਗਿਆ ਵਾ ਗਾਣਾ। ਆ ਮਿੱਠੇ ਦੀ ਸੁਣ ਤੂੰ ਗੱਲਾਂ ਹਾਂ ਸ਼ੋਅ ਸ਼ੁਰੂ ਹੋ ਗਿਆ ਅੱਛਾ। ਆ ਮਿੱਠੇ ਨੇ ਇੰਨਾ ਘੁੱਟ ਕੇ ਸਿਰ ਵਾਇਆ ਇਹਦੇ ਨੈਣ ਨਕਸ਼ੁੱਤੇ ਨੂੰ ਚਲੇ ਗਏ ਬੰਦਾ ਪ੍ਰੈਸ਼ਰ ਲੱਗ ਗਿਆ ਭਾਈ ਮਿੱਠਾ ਤੇ ਥੋੜੀ ਜਿਹੀ ਪਰੇਡ ਕਰਾ ਕੇ ਇੱਕ ਫੌਜੀ ਨੂੰ ਕਹਿੰਦਾ ਲੱਕ ਤੇ ਚੜ ਉਹਨਾਂ ਦਾਣਾ ਕਰਨ ਦੇ ਤੁਸੀਂ ਭਾਜੀ ਸੁਣਾਓ ਕਿਤਾ ਆ ਰੱਖ ਕਾਲੂ ਭਾਈ ਕਾਲੂ ਜੰਗ 'ਚ ਫੌਜੀ ਲੱਗ ਗਿਆ ਪੂਰਾ ਸਾਲ ਜਲਦੀ ਲੱਗ ਗਿਆ ਫੌਜ 'ਚ ਫੌਜੀ ਲੱਗ ਗਿਆ ਪੂਰਾ ਸਾਲ ਫੌਜੀ ਸੀ ਤੇ ਜੰਗ ਹੋ ਗਈ ਆਓ ਫੌਜ 'ਚ ਫੌਜੀ ਲੱਗ ਗਿਆ ਕਾਲੂ ਪੂਰਾ ਸਾਲ ਡੌਲੇ ਪੜਾਉਣਾ ਜਿੰਮਾ ਕਰ ਕਰਕੇ ਮੱਤ ਵੱਜ ਗਈ ਜੰਗ ਵਾਲੇ ਦਿਨ ਛੁੱਟੀ ਕਰ ਲਈ ਉਧਰ ਵੀ ਜਾ ਦੁਕਾਨ ਵੀ ਬੜਾ ਜਾ ਦੀ ਜੰਗ ਲੱਗੀ ਉਧਰ ਤੇ ਇੱਕ ਦੁਕਾਨ ਤੇ ਕਹਿੰਦਾ ਭਾਈ ਇਹ ਦੋ ਪਜਾਮਾ ਲੈ ਦੇ ਦੋ ਯਾਰ ਜੰਗ ਲੱਗੀ ਆ ਬਾਸ ਭਾਈ ਸਭ ਤੋਂ ਅੱਗੇ ਅੱਗੇ ਜਾ ਰਿਹਾ ਆਪਣੇ ਮੁਲਕ ਵੱਲੋਂ ਤੇ ਉਹਨਾਂ ਦਾ ਮੁਲਕ ਇਹਨਾਂ ਨੂੰ ਦੇਖ ਕੇ ਕਹਿੰਦੇ ਓਏ ਇਹਨਾਂ ਨੂੰ ਜੰਗ ਦੇ ਦੋ ਤਰਕਾਰ ਗਏ ਕਾਲੂ ਫੌਜੀ ਸੀ ਇਹਨੂੰ ਕੈਪਟਨ ਨੇ ਕਿਹਾ ਬਸ ਸਾਰੇ ਮਾਰਤੇ ਇਹ ਸਾਰੇ ਬੰਦੇ ਨੂੰ ਦੇਖਣਾ ਇੱਕ ਬੰਦਾ ਜਿੰਦਾ ਸੀ ਉਹਨੂੰ ਮਾਰ ਕੇ ਓਏ ਕੈਪਟਨ ਝੂਠ ਬੋਲਦਾ ਵਾ ਓ ਯਾਰ ਐਂਕਰ ਸਾਹਿਬ ਉਹ ਚੋਲਾਂ ਵਾਲੇ ਰੋਡ ਤੋਂ ਰਾਹ ਪਿੱਛੇ ਹੁੰਦਾ ਗੱਲ ਕਰੋ ਕਾਲੂ ਫੌਜੀ ਸੀ ਛਿੱਤਰ ਪੈ ਗਏ ਇਹਨੂੰ ਕਿਉਂ ਐਡੇ ਐਡੇ ਵਾਲ ਰੱਖੇ ਯਾਰ ਬੱਕਰੇ ਕੋ ਪੱਠੇ ਚੁੱਕ ਕੇ ਖਾ ਗਿਆ ਮੈਂ ਕਿਹਾ ਇਹ ਆਪ ਕੋ ਖਾਦੇ ਕਹਿੰਦਾ ਉਹ ਖਰਾਬ ਕਰਨ ਰਿਹਾ ਸੀ ਵਾਹ ਵਾਹ ਯਾਰ- ਦੁਸ਼ਮਣਾਂ ਨੇ ਫੜ ਲਿਆ ਤੇ ਉਹਨਾਂ ਨੂੰ ਗਈ ਹੈ ਯਾਰ ਅਸੀਂ ਤੁਹਾਡੇ ਮਾਮਲੇ 'ਚ ਨਹੀਂ ਬੋਲਦੇ ਬੇਫਿਕਰ ਹੋ ਜੋ ਕਰਦਾ ਕੋਈ ਭਾਈ ਜੰਗ ਲੱਗ ਗਈ ਭਾਈ ਸਭ ਤੋਂ ਅੱਗੇ ਕਹਿੰਦਾ ਮੈਂ ਮੁਹਿੱਬੇ ਵਤਨ ਆ। ਸਾਰਿਆਂ ਨੇ ਕਿਹਾ ਲੈ ਵੀ ਜ਼ਮੀਰ ਜਾ ਗਿਆ ਤੇ ਉਹਨਾਂ ਨਾਲ ਰਲ ਗਿਆ ਜਾ ਦੂਸਰੀ ਪਾਰਟੀ ਨਾਲ ਰਲ ਗਿਆ ਫੌਜੀ ਸੀ ਕਾਲੂ ਦੁਸ਼ਮਣ ਦੇ ਫੌਜੀ ਨੂੰ ਗੱਲਬਾਤ ਸੁਣਾ ਕੇ ਮੇਰੀ ਭਤੀਜੀ ਦਾ ਵਿਆਹ ਏਦਾਂ ਕਹਿ ਕੇ 2000 ਲੈ ਜੰਗ ਚ ਕਰਦੇ ਚੁੱਕਣ ਚੁੱਕਦੇ ਚੱਕ ਯਾਰ ਮੈਂ 6 ਫੌਜੀਆਂ ਨੇ ਆ ਕੇ ਕਾਲੂ ਨੂੰ ਸਲੂਟ ਮਾਰਿਆ ਤੇ ਦਿਲ ਚ ਕਹਿੰਦਾ ਕਿੰਨਾ ਚੀਜ਼ਾਂ ਕਰਨ ਘੰਟਾ ਆਪਣੇ ਬੱਚਿਆਂ ਨੂੰ ਸਮਝੂ ਕਹਿੰਦਾ ਮੈਂ ਤੁਹਾਡਾ ਵਾਲਿਦ ਨਹੀਂ ਹੂੰ ਯਾਰ ਤੁਸੀਂ ਤੇ ਕਹਿ ਰਹੇ ਕਿ ਸ਼ੋਅ ਇਹਨੇ ਸ਼ੁਰੂ ਕੀਤਾ ਬੋਲੀ ਤੁਸੀਂ ਜਾ ਰਹੇ ਆ ਯਾਰ ਓ ਯਾਰ ਨਹੀਂ ਉਹ ਵੀ ਬੋਲਿਆ ਜਾ ਅਸੀਂ ਸਾਨੂੰ ਬੰਦਾ ਚਾਹੀਦਾ ਨਾ ਸ਼ੁਰੂ ਕਰੇ ਬਸ ਇਹ ਨਾਈ ਹੁੰਦਾ ਸੀ ਗੱਲ ਤੇ ਭਾਈ ਡਾਕਟਰ ਬਣ ਗਿਆ ਇੱਕ ਬੰਦੇ ਦਾ ਆਪਰੇਸ਼ਨ ਕਰਨਾ ਸੀ ਉਹਨੂੰ ਕਹਿੰਦੇ ਆ ਮੂੰਹ ਦੀ ਹਵਾ ਪਰ
ਜ਼ੈਕੇ ਦਾ ਬੜਾ ਪੱਕਾ ਸੀ, ਡਾਕਟਰ ਕੋਲ ਦਵਾਈ ਲੈਣੀ ਉਹਨੂੰ ਕਹਿੰਦਾ ਕਾਲੀ ਮਿਰਚ ਵਾਲੀ ਦੇਣਾ ਜੀ। ਹੋਰ ਨਾਈ ਸੀ ਤਾਂ ਡਾਕਟਰ ਬਣ ਗਿਆ ਤੇ ਆਪਰੇਸ਼ਨ ਤੋਂ ਪਹਿਲੇ ਸ਼ਾਵਰ ਮਾਰ ਕੇ ਜਿੱਥੇ ਆਪਰੇਸ਼ਨ ਕਰਨਾ ਆ ਵੀ ਨਾਈ ਹੁੰਦਾ ਸੀ ਡਾਕਟਰ ਬਣ ਗਿਆ। ਹਾਂ, ਇੱਕ ਬੰਦੇ ਦਾ ਆਪਰੇਸ਼ਨ ਕਰਨਾ ਸੀ ਗਲੇ ਦਾ ਤੇ ਪਹਿਲੇ ਪਾਊਡਰ ਲਾਉਂਦੇ ਆ। ਨਹੀਂ ਸੀ ਤੇ ਡਾਕਟਰ ਬਣ ਗਿਆ ਤੇ ਮਰੀਜ਼ ਨੂੰ ਕਹੀ ਹੈ ਫੋਦਗੀ ਤੋਂ ਬਾਅਦ ਮੈਂ ਦੇਖਣਾ ਵੀ ਭਗਾ ਲੈਣਾ। ਇੱਕ ਬੰਦੇ ਦਾ ਆਪਰੇਸ਼ਨ ਕਰਨ ਦੇ ਤੇ ਨਾਲ ਉਹਨੂੰ ਪੁੱਛਦੇ ਅੱਗੇ ਕਿਹੜੇ ਲੋਕ ਪਏ ਅੱਗੇ ਕਿਹਦੇ ਕੋਲ ਕਰਾਇਆ ਆਪਰੇਸ਼ਨ? ਨਾਈ ਸੀ ਤੇ ਡਾਕਟਰ ਬਣ ਗਿਆ। ਇੱਕ ਮਰੀਜ਼ ਆਇਆ ਉਹਨੂੰ ਕਹਿੰਦਾ ਆਪਣੇ ਐਕਸਰੇ ਦੇ ਪੁਰਾਣੇ ਨੂੰ ਗੁੱਚੀ ਬਣਾਉਣੀ। ਕਾਲੂ ਨਾਈ ਸੀ ਤੇ ਡਾਕਟਰ ਬਣ ਗਿਆ। ਅੱਛਾ। ਕਲੀਨਿਕ ਦਾ ਬੂਹਾ ਖੋਲ ਕੇ ਇੱਕ ਨਿੱਕੇ ਜਿਹੇ ਨਿਆਣੇ ਨੂੰ ਆਵਾਜ਼ ਮਾਰ ਕੇ ਕਹਿੰਦਾ ਓਏ ਜਾ ਉਥੋਂ ਪਲੇਟਾਂ ਦੀ ਡੱਬੀ ਲੈ ਕੇ ਕਾਲੂ ਨਾਈ ਸੀ ਡਾਕਟਰ ਬਣ ਗਿਆ। ਯੈਸ। ਇੱਕ ਆਪਰੇਸ਼ਨ ਕੀਤਾ, ਬੰਦਾ ਆਪਰੇਸ਼ਨ ਕਰਾ ਕੇ ਚਲਾ ਗਿਆ, ਘੰਟੇ ਬਾਅਦ ਫੇਰ ਆ ਕਹਿੰਦਾ ਵੇ ਅਟਾਂ ਕੇ ਉਹਦੇ ਰੜਕਣ ਡਏ। ਮੇਰਾ ਯਾਰ ਇਹ ਵੀ ਮੇਰਾ ਵੀ ਬਣ ਗਿਆ ਵਾ। ਮੇਰਾ ਤੇ ਉਦੋਂ ਦਾ ਲਾਈਨ ਨਹੀਂ ਪਾਇਆ ਚਲੋ ਬਣਿਆ ਪਿਆ ਤੇ ਚਲੋ। ਕੀ ਬਾਤ ਯਾਰ ਹੈ। ਇਹ ਨਾ ਇਹ ਨਾਈ ਸੀ ਤੇ ਡਾਕਟਰ ਬਣ ਗਿਆ ਤੇ ਕੁੱਟ ਪੈ ਗਈ। ਕਿਉਂ ਕੋਲਾ ਆਪਰੇਸ਼ਨ ਕਰਤਾ ਉਹਦਾ। ਇਹਨੂੰ ਵੀ ਕੋਟ ਪੈ ਗਈ। ਨਾਈ ਸੀ ਤੇ ਡਾਕਟਰ ਬਣ ਗਿਆ ਤੇ ਟਾਂਕੇ ਨਹੀਂ ਜਿੱਥੇ ਲੱਗੇ ਹੁੰਦੇ ਉਹਨਾਂ ਨੂੰ ਥ੍ਰੈਡਿੰਗ ਕਰਦੀ। ਟਾਂਕੇ ਪੁੱਟੇ ਗਏ। ਯਾਰ ਇੱਕ ਬੰਦੇ ਨੇ ਬੜਾ ਮਾਰਿਆ, ਉਹ ਆਪਰੇਸ਼ਨ ਕਰਾ ਕੇ ਤੜਫੀ ਜਾਵੇ। ਮੈਂ ਕੋਈ ਇਹ ਕੀ ਕੀਤਾ, ਕਹਿੰਦਾ ਯਾਰ ਮੈਂ ਆਪਰੇਸ਼ਨ ਤੋਂ ਬਾਅਦ ਆਫਟਰ ਸ਼ੇਵ ਹੀ ਲਾਇਆ ਵਾ। ਆ ਬਾਸ ਨਾਈ ਸੀ ਡਾਕਟਰ ਬਣ ਗਿਆ। ਅਰੇ ਵਾਹ। ਇੱਕ ਬੰਦੇ ਦਾ ਆਪਰੇਸ਼ਨ ਕੀਤਾ ਵਾ, ਉਹ ਤੜਫੀ ਜਾ ਡਿਆ। ਕਿਉਂ? ਭਾਈ ਪਤਾ ਲੱਗਾ ਮੌਕੇ ਦੀ ਦਵਾਈ ਲਾਤੀ। ਇਹ ਕੁੱਟ ਪੈ ਗਈ ਇੱਕ ਮਰੀਜ਼ ਕੋਲੋਂ। ਅੱਛਾ ਮੈਨੂੰ ਮਹੀਨਾ ਹੋ ਗਿਆ ਸੀ। ਕਿਉਂ ਕਿਉਂ ਕਿਉਂ? ਇਹਨੂੰ ਕੁੱਟ ਪੈ ਗਈ, ਉਹਦੇ ਟਾਂਕੇ ਐ ਲਾਉਣ ਡਿਆ। ਪਾਣ ਦਾ ਪਤਾ ਚੱਕੀ ਫਿਰੇ, ਕਹਿੰਦਾ ਇਸ ਪਤੇ ਤੇ ਜਾਣਾ ਹੈ। ਓ ਯਾਰ ਸੁਬਾ ਕਲੀਨਿਕ ਖੋਲਿਆ ਵਾ ਹਾਂ। ਤੇ ਨਰਸ ਲੰਮੀ ਡਾਂਗ ਨਾਲ ਤੋਲ ਕੇ ਟੱਕਰ ਦੇ। ਆ ਬਾਸ ਨਾਈ ਸੀ ਡਾਕਟਰ ਬਣ ਗਿਆ। 6-7 ਨਾਈ ਏਦਾਂ ਇੱਕ ਬੰਦੇ ਦਾ ਆਪਰੇਸ਼ਨ ਕਰਾਣੇ। ਇੱਕ ਭਾਈ ਆ ਕਹਿੰਦਾ ਭਾਈ ਕੰਗਾ ਆਇਆ ਵਾ ਭਾਜੀ। ਇੱਕ ਬੰਦੇ ਦਾ ਆਪਰੇਸ਼ਨ ਕੀਤਾ, ਆਪਰੇਸ਼ਨ ਕਰਕੇ ਪਿੱਛੋਂ ਸ਼ੀਸ਼ਾ ਦਿਖਾਉਣ ਡਿਆ। ਆਪਰੇਸ਼ਨ ਕਰਨ ਤੋਂ ਪਹਿਲੇ ਉਹਦੇ ਕਾਲਰ ਤੇ ਟਿਸ਼ੂ ਲਾ ਦਿੱਤਾ। ਭਾਈ ਦੇ ਕੋਲ 2 ਆਪਰੇਸ਼ਨ ਇਕੱਠੇ ਆ ਗਏ। ਇੱਕ ਦਿਨ ਮਾਸਕ ਲਾ ਕੇ ਸਾਈਡ ਤੇ ਬਿਠਾਤਾ, ਦੂਜੇ ਦਾ ਫੇਰ ਸ਼ੁਰੂ ਹੋ ਗਿਆ। ਆਪਰੇਸ਼ਨ ਵਾਸਤੇ ਇੱਕ ਬੰਦਾ ਆਇਆ, ਉਹਨੂੰ ਕਹਿੰਦਾ ਭਾਈ ਅੱਧੇ ਘੰਟੇ ਬਾਅਦ ਆਈ। ਹਸਪਤਾਲ ਬਣਾ ਲਿਆ, ਬਾਹਰ ਲਿਖਾਇਆ ਰਾਜਾ ਸਿਆਲ ਕੋਟੀ ਹਸਪਤਾਲ। ਓ ਯਾਰ ਇਹਨੇ ਇੱਕੋ ਬੰਦੇ ਕੋ ਕੁੱਟ ਖਾ ਲਈ। ਅੱਛਾ, ਤੁਹਾਡੇ ਤੋਂ ਪਹਿਲਾਂ ਹੀ ਇਹਦੇ ਕੋਲ ਬਣੀ ਹੁੰਦੀ ਆ। ਹਾਂ। ਆਪਰੇਸ਼ਨ ਕਰਕੇ ਤੇ ਜਿਹੜੇ ਟਾਂਕੇ ਨੇ ਉਹਨਾਂ ਨੂੰ ਕਲਰ ਲਾਉਣ ਡਿਆ। ਅਬਾਸ ਨਾਈ ਸੀ ਡਾਕਟਰ ਬਣ ਗਿਆ। ਬਾਕੀ ਸਾਰੇ ਡਾਕਟਰਾਂ ਨੂੰ ਕਹਿਣ ਡਿਆ ਆਪਾਂ ਚਾਂਦਰਾ ਤੁੰਨ ਕੇ ਲਾਉਣੀ ਆ। ਇੱਕ ਬੰਦੇ ਦੀਆਂ ਅੱਖਾਂ ਦਾ ਆਪਰੇਸ਼ਨ ਕਰਕੇ ਉਹਦੇ ਆਪ ਰਵੱਟੇ ਕੁੱਟਦੇ। ਕਲੀਨਿਕ ਚ ਭਾਈ ਕਟੀਆਂ ਦੀਆਂ ਤਸਵੀਰਾਂ ਲਾਈਆਂ ਸਾਰੇ। ਯਾਰ ਇੱਕ ਬੰਦੇ ਕੋਲੋਂ ਫਿਰ ਕੁੱਟ ਪੈ ਗਈ। ਉਹਦਾ ਆਪਰੇਸ਼ਨ ਕਰਕੇ ਕਹਿੰਦਾ ਮਸਾਜ ਕਰਨਾ। ਕਲੀਨਿਕ ਦੇ ਬਾਹਰ ਭਾਈ ਇਹਨੇ ਤੋਲੀਏ ਟੰਗੇ। ਇਹਨੇ ਵੀ ਟਕੇ ਸੀ ਉਹ ਭਾਈ ਨਾਈ ਸੀ ਡਾਕਟਰ ਬਣ ਗਿਆ। ਫੇਰ ਇੱਕ ਬੰਦਾ ਇਹਨੂੰ ਆਪਰੇਸ਼ਨ ਕਰਕੇ ਕਹਿ ਗਿਆ ਪੈਸੇ ਅੱਬੂ ਦੇਣਗੇ ਭਾਈ। ਯਾਰ ਦਿਮਾਗ ਕਾਰਟੂਨ ਹੀ ਵੇਖ ਕਰੋ ਜਿਹੜੇ ਕਹਿੰਦੇ ਅੱਬੂ ਬਹੁਤ ਯਾਦ ਆ ਗਿਆ। ਉਹਦੇ ਚ ਕਾਹਦੇ ਅੱਬੂ ਯਾਦ? ਨਾਈ ਹੁੰਦਾ ਸੀ ਡਾਕਟਰ ਬਣ ਗਿਆ ਤੇ ਕਲੀਨਿਕ ਦੇ ਵਿੱਚ ਖੁਰਾ ਵੀ ਬਣਾਇਆ ਭਾਈ ਬੰਦੇ ਨਾ। ਨਾਈ ਸੀ ਡਾਕਟਰ ਬਣ ਗਿਆ। ਇੱਕ ਨਿੱਕੇ ਜਿਹੇ ਬੱਚੇ ਦਾ ਆਪਰੇਸ਼ਨ ਕਰਨਾ ਸੀ, ਉਹਨੂੰ ਕਹਿੰਦਾ ਉਹ ਦੇਖੋ ਚੀਰੀ। ਇੱਕ ਬੰਦੇ ਦਾ ਆਪਰੇਸ਼ਨ ਕਰਨ ਦੇ ਨਾਲ ਉਹਨੂੰ ਕਹਿੰਦੇ ਦੇਖਾ ਤੂੰ ਗਲਤ ਕਰ ਲਈ। ਇੱਕ ਮਰੀਜ਼ ਇਹਨੂੰ ਕਹਿੰਦਾ ਯਾਰ ਆਪਰੇਸ਼ਨ ਬਾਅਦ ਚੋਂ ਕਰੀ, ਪਹਿਲੇ ਸਾਬਣ ਬਣਾਈ। ਆਪਰੇਸ਼ਨ ਤੋਂ ਬਾਅਦ ਬੁਰਸ਼ ਨਾਲ ਵਾਲ ਕੱਢਣ ਦਿਆ। ਹਰ ਵਾਰਡ ਦੀ ਨੁੱਕਰ ਤੇ ਵਾਲਾ ਵਾਲਾ ਪੀਪਾ ਰੱਖਿਆ। ਨਾਈ ਹੁੰਦਾ ਸੀ ਡਾਕਟਰ ਬਣ ਗਿਆ ਤੇ ਬੈੱਡ ਨਹੀਂ ਰੱਖਿਆ, ਉਹ ਥੱਲੇ ਉੱਤੇ ਕਰਨ ਦਿਆ ਕੁਰਸੀ ਭਾਈ। ਇਹ ਨਾਈ ਸੀ ਤੇ ਇੱਕ ਬੰਦੇ ਕੋ ਕੁੱਟ ਖਾ ਲਈ। ਕੀ ਵਜ੍ਹਾ ਬਣੀ? ਨਾਈ ਹੁੰਦਾ ਸੀ ਡਾਕਟਰ ਬਣ ਗਿਆ ਤੇ ਇੱਕ ਬੰਦਾ ਠੀਕ ਹੋ ਗਿਆ ਤੇ ਉਹਨੂੰ ਕਹਿਣ ਦਿਆ ਚੱਲ ਜੋ ਹੁਣ ਮੈਂ ਇੱਕ ਦੂਲਾ ਤਿਆਰ ਕਰਨਾ। ਇੱਕ ਲਾੜੇ ਦਾ ਆਪਰੇਸ਼ਨ ਵੀ ਕਰਨਾ। ਨਾਈ ਸੀ ਡਾਕਟਰ ਬਣ ਗਿਆ। ਕਿਉਂ ਸੀ? ਮਰ ਗਿਆ। ਯਾਰ ਇਹ ਨਾਈ ਸੀ। ਇੱਕ ਬੰਦੇ ਨੂੰ ਆ ਕੇ ਕਹਿੰਦਾ ਉਸਤਾਦ ਆਪਰੇਸ਼ਨ ਤੋਂ ਬਾਅਦ ਉਹ ਟਰੱਕ ਛੱਡ ਕੇ ਆਣਾ। ਹੋਰ ਇੱਕ ਬੰਦਾ ਆਪਰੇਸ਼ਨ ਕਰਾ ਲਿਆ। ਉਹ ਸੇਪੀ ਵਾਲਾ ਹੁੰਦਾ ਵਾ। ਯਾਰ ਨਾਈ ਸੀ ਡਾਕਟਰ ਬਣ ਗਿਆ। ਆਪਰੇਸ਼ਨ ਤੋਂ ਪਹਿਲੇ ਪਕਾਨੇ ਦੇ ਆਪਰੇਸ਼ਨ ਸਿੱਖਣ ਡਿਆ। ਯਾਰ ਉਹ ਵੈਸੇ ਆ ਬੜੀ ਲੌਜਿਕ ਦੀ ਗੱਲ ਹੈ। ਉਹ ਜਿਹੜੀ ਟ੍ਰੇਨਿੰਗ ਹੁੰਦੀ ਹੈ ਨਾ ਆਊਟ ਆਫ ਕੰਟਰੀ, ਪਕਾਨੇ ਦੇ ਹੁੰਦੇ ਪਕਾਨੇ ਦੇ ਗੁਬਾਰਾ ਫਲਾ ਕੇ ਨਾ
ਦੁਬਾਰਾ ਫਲਾ ਕੇ ਉਹਦੇ ਤੇ ਸਾਰੇ ਸ਼ੇਵ ਝੱਗ ਲਾ ਕੇ ਫੋਮ ਲਾ ਕੇ ਜਿਹਨੂੰ ਔਰ ਨਾਲੇ ਨਾਈਆਂ ਦਾ ਕੰਮ ਜਿਹੜਾ ਕੋਈ ਨਵਾਬੀ ਕਰਦੇ ਆ ਨਹੀਂ ਉਹਨਾਂ ਦੇ ਕੱਪੜਾ ਪਾ ਦਈਏ ਫਿਰ ਉਹਨਾਂ ਦੀ ਗੱਲ ਨਹੀਂ ਮੁੱਕੀ ਹਲੇ ਨਵਾਬੀ ਸ਼ੌਕ ਯਾਰ ਭਾਜੀ ਨਾਈ ਸੀ ਤੇ ਡਾਕਟਰ ਬਣ ਗਏ ਇਹਨੇ ਕਲੀਨਿਕ ਬਣਾਇਆ ਤੇ ਬਾਹਰ ਧੋਬੀ ਨੇ ਫੱਟਾ ਲਾ ਲਿਆ ਇਸਤਰੀ ਸਾਡੇ ਫੈਸਲਾਬਾਦ ਦਾ ਇੱਕ ਬੜਾ ਮਸ਼ਹੂਰ ਡਾਕਟਰ ਤੇ ਉਹ ਬੜਾ ਜੋਨੀ ਵੀ ਹੈਗਾ ਜੁਗਤਾ ਵੀ ਮਾਰਦਾ ਸੀ ਜਿਹੜਾ ਉਹਦਾ ਕਰੈਕਟਰ ਜਿਹੜਾ ਚੇਦਾ ਕਰਨ ਲਾਉਂਦੇ ਹੁੰਦੇ ਸੀਗੇ ਮਜ਼ਾਕ ਕਰਨ ਲਾਉਂਦੇ ਸੀ ਤੇ ਇੱਕ ਮਰੀਜ਼ ਆ ਕੇ ਡਾਕਟਰ ਸਾਹਿਬ ਮੇਰਾ ਨਾ ਦਿਲ ਕਰਦਾ ਕਿ ਮੈਂ ਮੈਲਾ ਰਵਾਂ ਮੈਂ ਨਾਲੀਆਂ 'ਚ ਹੱਥ ਮਾਰਾਂ ਓਏ ਬੈਂਟੇ ਲੱਭਾਂ ਕਾਰੇ 'ਚ ਵੜ ਜਾਵਾਂ ਛੱਪੜ 'ਚ ਵੜ ਜਾਂਦਾ ਅੱਗੋਂ ਡਾਕਟਰ ਕਹਿੰਦਾ ਔਰ ਰਹਿਣਾ ਤੂੰ ਕਿਰਾਏ ਤੇ ਚੌਕ ਤੇਰੇ ਨਵਾਬਾਂ ਪਾ ਚਿੱਟੇ ਨੂੰ ਮੈਂ ਗੱਲ ਸੁਣਾਈ ਬੜਾ ਹੱਸਿਆ ਸੀ ਸਾਡੇ ਇੱਕ ਇਲਾਕੇ 'ਚ ਸੱਚੀ ਮੁੱਚੀ ਦਾ ਡਾਕਟਰ ਆ ਯਾਨੀ ਉਹ ਆਪਣੀ ਮਰਜ਼ੀ ਦਾ ਹੀ ਡਾਕਟਰ ਏਦਾਂ ਹੀ ਤੇ ਉਹ ਰਾਤ 12:30 ਵਜੇ ਲੜਾਈ ਹੋ ਗਈ ਤੇ ਨਾ ਕੋਈ ਦੁਕਾਨ ਨਹੀਂ ਖੁੱਲੀ ਤੇ ਬੰਦੇ ਦੇ ਨਾ ਸਿਰ ਪਾੜ ਗਿਆ ਉਹਨੂੰ ਡਾਕਟਰ ਕੋ ਗਿਆ ਤੇ ਖੂਨ ਜ਼ਿਆਦਾ ਨਿਕਲ ਰਿਹਾ ਸੀ ਬੰਦਾ ਪਰੇਸ਼ਾਨ ਸੀ ਕਹਿੰਦਾ ਮੇਰੀ ਪੱਟੀ ਕਰ ਨਾ ਲੈ ਮਰੀਜ਼ ਚੈੱਕ ਕਰਦਾ ਮੈਂ ਤੇਰੀ ਪੱਟੀ ਕਰਦਾ ਉਹ ਨਹੀਂ ਦਿਲ ਮੈਂ ਕਹਿੰਦਾ ਮੇਰੀ ਪੱਟੀ ਕਰ ਖੂਨ ਨਿਕਲਣ ਕਹਿੰਦਾ ਚੱਲ ਜਾ ਮੈਂ ਨਿਕਲ ਯਾਰ ਸਾਡੇ ਨਾਲ ਸਾਰੀ ਮੈਂ ਤੁਹਾਡੀ ਮਾਰ ਗੱਲ ਸਾਡੇ ਨਾਲ ਡਾਕਟਰ ਨਦੀਮ ਸਾਹਿਬ ਅੱਗੇ ਵੀ ਜ਼ਿਕਰ ਬਹੁਤ ਨਾਈਸ ਤੇ ਬਹੁਤ ਬਰੀਕ ਇਹਨੇ ਵੇਖੇ ਰਾਣਾ ਚੌਕ 'ਚ ਮੇਰਾ ਦੋਸਤ ਉਹਦੇ ਕੋਲ ਦਵਾਈ ਲੈਣ ਗਿਆ ਕਹਿੰਦਾ ਅੰਮੀ ਦਾ ਨਾ ਅੰਮੀ ਵਾਸਤੇ ਸੀਰਪ ਦੇ ਕਹਿੰਦਾ ਸੀਰਪ 2 ਚਮਚੀਆਂ ਦੁਪਹਿਰੇ 2 ਸਵੇਰ 2 ਸ਼ਾਮ ਉਹ ਕੋਈ ਸ਼ੌਕੀ ਉਹਨੇ ਕੀਤੀ ਬੱਚੇ ਨੇ ਕਹਿੰਦਾ 6 ਚਮਚੀਆਂ ਬਾਕੀ ਮੋੜ ਜਾਵਾਂ ਉਹ ਕੋ ਡਾਕਟਰ ਕਹਿੰਦਾ ਤੈਨੂੰ ਕਿਹਨੇ ਕਿਹਾ ਵੀ 6 ਚਮਚੀਆਂ ਤੇ ਅੰਮੀ ਸਹੀ ਹੋ ਜਾਣੀ ਯਾਰ ਇਹ ਨਾ ਇਲਾਕਾ ਹੈ ਨਾਮ ਨਹੀਂ ਲੈਣਾ ਨਾ ਹੀ ਉਸ ਡਾਕਟਰ ਦਾ ਨਾਮ ਲੈਣਾ ਲੇਕਿਨ ਮੈਂ ਜਦੋਂ ਉਸ ਇਲਾਕੇ 'ਚ ਜਾਵਾਂ ਮੇਰਾ ਕਜ਼ਨ ਉੱਥੇ ਰਹਿੰਦਾ ਮੈਂ ਉਸ ਡਾਕਟਰ ਕੋਲ ਲਾਜ਼ਮੀ ਜਾਣਾ ਅੱਛਾ ਜੀ ਉਹ ਡਾਕਟਰ ਹੈਗਾ ਉਹਨੇ ਕੋਰਸ ਕੀਤਾ ਹੈ DHMSR ਇਸ ਤਰ੍ਹਾਂ ਦਾ ਕੋਈ ਹੋਮਿਓਪੈਥੀ ਨਹੀਂ ਹੋਮਿਓਪੈਥਿਕ ਵੀ ਜਿਹੜਾ ਵੀ ਉਹ ਨਾਲ ਪੰਪਾਂ ਦਾ ਵੀ ਕਰਦਾ ਵਾ ਡਾਕਟਰਾਂ ਤੇ ਪੰਪਾਂ ਦਾ ਵੀ ਨਾਲ ਕਰਦਾ ਵਾ ਤੇ ਹੁਣ ਮੈਂ ਗਿਆ ਵਾ ਉਹਦੇ ਕੋਲ ਮੇਰੇ ਕਜ਼ਨ ਦੀ ਤਬੀਅਤ ਖਰਾਬ ਤੇ ਮੈਂ ਉਹਦੇ ਨਾਲ ਚਲਾ ਗਿਆ ਪਹਿਲੀ ਵਾਰੀ ਜਦੋਂ ਮੈਂ ਗਿਆ ਤੇ ਉਹਨੂੰ ਡਾਕਟਰ ਮੈਂ ਵੇਖ ਕੇ ਨਾ ਸ਼ੌਕ ਜਿਹਾ ਹੋਇਆ ਕਿ ਯਾਰ ਇਹ ਵੀ ਡਾਕਟਰ ਚਲੋ ਮੈਂ ਕਿਹਾ ਹੋ ਸਕਦਾ ਇਲਾਕੇ ਤੇ ਇੰਨੀ ਦੇਰ ਨੂੰ ਹੁਣ ਇੱਕ ਬੱਚਾ ਆਇਆ ਕਹਿੰਦਾ ਸਾਡੀ ਮੋਟਰ ਪਾਣੀ ਨਹੀਂ ਚੱਕਣ ਡਈ ਤੇ ਡਾਕਟਰ ਕਹਿੰਦਾ ਚੱਲ ਬੇਟਾ ਮੈਂ ਆ ਰਿਹਾ ਪੇਸ਼ੈਂਟ ਚੈੱਕ ਕਰਕੇ ਮੈਂ ਪੇਸ਼ੈਂਟ ਚੈੱਕ ਕਰਕੇ ਆਇਆ ਕਹਿੰਦਾ ਅੱਬੂ ਕਹਿੰਦੇ ਸੀ ਨਾਲ ਲੈ ਕੇ ਆਈ ਤੇ ਉਹਨੇ ਨੂੰ ਸਾਡੇ ਵੱਲ ਵੇਖਿਆ ਤੇ ਮੈਂ ਹਾਸਾ ਡੱਕਿਆ ਹੋਇਆ ਅਸੀਂ ਵੀ ਡੱਕਿਆ ਹਾਸਾ ਡੱਕਿਆ ਕਹਿੰਦਾ ਤੈਨੂੰ ਮੈਂ ਕਹਿਣ ਡਿਆ ਵਾਂ ਕਿ ਚੱਲ ਮੈਂ ਆਣ ਡਿਆ ਵਾਂ ਕਹਿੰਦਾ ਨਹੀਂ ਅੱਬੂ ਕਹਿੰਦੇ ਸੀ ਨਾਲ ਲੈ ਕੇ ਆਈ ਉਹਨੂੰ ਢੀਠਾ ਦਾ ਖਲੋਤਾ ਤੇ ਉਹਨੇ ਕਹਿੰਦਾ ਯਾਰ ਤੁਸੀਂ 1 ਮਿੰਟ ਸਬਰ ਕਰ ਲਓ ਉਹਨੇ ਦਰਾਸ ਤੋਂ ਉਹਨੂੰ ਰੈਂਚ ਜਿਹਾ ਕੱਢਿਆ ਪੈਰ ਰੈਂਚ ਚਲਾ ਗਿਆ ਤੇ ਕੋਈ 4-5 ਮਿੰਟ ਬਾਅਦ ਵਾਪਸ ਆਏ ਤੇ ਅਸੀਂ ਉੱਥੇ ਖਸਣ ਡਿਆ ਮੈਂ ਉਹਦੇ ਨਾਲ ਤੇ ਪਾਣੀ ਨਾਲ ਭਿੱਜਿਆ ਹੋਣਾ। ਆਹ ਤੇ ਉਹ ਨਾ ਉੱਪਰ ਨਹੀਂ ਜਿਹੜਾ ਮੋਟਰ ਤੇ ਨੱਟ ਲੱਗਾ ਹੁੰਦਾ ਉਹਨੂੰ ਖੋਲ ਕੇ ਪਾਣੀ ਪਾਈ ਜਾਂਦਾ ਹਾਂਜੀ ਮੋਟਰ ਪਾਣੀ ਕੋਈ ਲੋਕ ਏਡੇ ਹਾਲ ਕਿਸੇ ਦੇ ਮਾਰੇ ਆ ਇੰਨਾ ਕੁ ਕੰਮ ਨਹੀਂ ਕਰ ਸਕਦੇ ਹਾਂ ਤੁਹਾਨੂੰ ਕੀ ਮਸਲਾ ਉਹ ਯਾਰ ਮੈਂ ਸੱਚੀ ਮੁੱਚੀ ਇੱਕ ਸ਼ਾਦੀ ਤੇ ਗਿਆ ਤੇ ਮੁੰਡਾ ਕਹਿੰਦਾ ਯਾਰ ਇੱਧਰ ਜਾਈ ਨੁੱਕਰ ਤੋਂ ਸ਼ੇਵ ਕਰਾ ਲਈ ਪਿੰਡ ਥਾਂ ਦੀ ਗੱਲ ਤੇ ਮੈਂ ਨਾ ਗਿਆ ਮੈਂ ਕਿਹਾ ਯਾਰ ਜਲਦੀ ਜਾਣਾ ਤੇ ਬੰਦਾ ਇੱਕ ਦੁਕਾਨ ਖਾਲੀ ਸੀ ਤੇ ਇੱਕ ਬੰਦਾ ਟਾਇਰ ਖੋਲਣ ਡਿਆ ਥੋੜੇ ਮਾਰ ਉਹ ਦੇਖੋ ਤਰੇੜੇ ਦਾ ਮੈਂ ਕਿਹਾ ਭਾਈ ਯਾਰ ਕਿੱਥੇ ਹੈ ਦੁਕਾਨਦਾਰ ਤੇ ਉਹਨੇ ਮੈਨੂੰ ਇਸ ਅੰਦਾਜ਼ ਨਾਲ ਕਿਹਾ ਕਿ ਆਂਦਾ ਵਾ ਯਾਨੀ ਉਹ ਆਂਦਾ ਵਾ ਤੇ ਆਂਦਾ ਵਾ ਉਹਦਾ ਮਾਂ ਨਹੀਂ ਸੀ ਹੈਗਾ ਵਿੱਚ ਉਹ ਕਹਿੰਦਾ ਆਂਦਾ ਵਾ ਮੈਂ ਕਿਹਾ ਸ਼ਾਇਦ ਕੋਈ ਆਏਗਾ ਮੈਂ ਅੰਦਰ ਬਹਿ ਕੇ ਨਾ ਇੰਤਜ਼ਾਰ ਕਰਨ ਡਿਆ ਤੇ ਹੁਣ ਉਹ ਟਾਇਰ ਟੂਰ ਖੋਲ ਕੇ ਆ ਕੇ ਮੈਂ ਸ਼ੇਵ ਕਰ ਉਹ ਦੋ ਕੰਮ ਕਰਦੇ ਭਾਈ ਕਦੇ ਅੱਛਾ ਨੋਨੀ ਵਰਗਾ ਬੰਦਾ ਨਾ ਫੰਕਸ਼ਨ ਤੇ ਰੋਟੀ ਖਾਦਾ ਹੋਣਾ ਬਾਪ ਚ ਕਿਧਰੋਂ ਕੋਈ ਕੁੜੀ ਵੱਲੋਂ ਫਿਰ ਕੋਈ ਮੁੰਡੇ ਲੋਕ ਨਾ ਸਾਲਿਆ ਉੱਠ ਤਾਂ ਹੋਣੇ ਕੀ ਕਾੜਿਆ ਵਾ ਯਾਰ ਕੀ ਆ ਤੂੰ ਯਾਰ ਇੱਕ ਪੰਪਾਂ ਦਾ ਕੰਮ ਕਰਦਾ ਸੀ ਡਾਕਟਰ ਬਣ ਗਿਆ ਹਾਂਜੀ ਇੱਕ ਮਰੀਜ਼ ਮਰ ਗਿਆ ਤੇ ਉਹਨਾਂ ਨੂੰ ਕਹਿੰਦਾ ਸਰ ਗਿਆ ਵਾ ਨਾਈਸੀ ਡਾਕਟਰ ਬਣ ਗਿਆ ਇੱਕ ਬੰਦੇ ਦਾ ਹਾਰਟ ਦਾ ਆਪਰੇਸ਼ਨ ਕਰਨ ਰਿਹਾ ਇੱਕ ਬੰਦਾ ਕਹਿੰਦਾ ਕੀ ਕਰਿਆ ਕਹਿੰਦਾ ਉਹ ਚਿੱਟੇ ਚਿੱਟੇ ਵਾਲ ਫੜ ਰਿਹਾ ਉਹ ਨਾਈ ਸੀ ਹਾਂ ਤੇ ਡਾਕਟਰ ਬਣ ਗਿਆ ਆਏ ਹਾਏ ਇੱਕ ਬੰਦਾ ਇਹਦੇ ਕਲੀਨਿਕ 'ਚ ਬਹਿ ਕੇ ਪੈਰਾਂ ਦੇ ਨਾਲ ਕੱਟਣ ਦੇ ਭਾਜੀ ਕਾਲੂ ਉਹਨੇ ਨੇ ਮਕਾਨ ਬਰਾਏ ਫਰੋਖਤ ਦੀ ਤਖਤੀ ਲਾਈ ਸਾਲ ਫੇਰ ਨਹੀਂ ਮਕਾਨ ਵਿਕਿਆ ਕਿਉਂ ਤਖਤੀ ਪਿਛਲੇ ਕਮਰੇ 'ਚ ਲਾ ਲਈ ਇਹ ਬਾਬਾ ਫਰੰਟ ਤੇ ਲਾਏ ਇਹਨਾਂ ਨੇ ਪਿਛਲੇ ਕਮਰੇ 'ਚ ਲਾਈ ਸੀ ਕਿ ਮਾਲਕ ਮਕਾਨ ਨਾ ਪੜ ਗਏ ਹਾਂ ਇਹਨਾਂ ਦਾ ਮਕਾਨ ਵਿਕਦਾ ਨਹੀਂ ਸੀ ਹੈਗਾ ਛੋਟਾ ਭਰਾ ਕਹਿੰਦਾ ਤੁਸੀਂ ਰੋਲੇ ਲਾਈ ਇੱਥੇ ਥਾਇਆ ਹੈ ਭਾਜੀ ਕਾਲੂ ਉਹਨਾਂ ਨੇ ਕਬਾੜ ਖਾਦਾ ਪਾ ਲਿਆ ਕੋਈ ਗਾਹਕ ਨਹੀਂ ਆਇਆ ਪਿਛਲੇ ਕਮਰੇ 'ਚ ਪਾ ਲਿਆ ਸੀ ਨਾ ਉਹ ਹਰ ਸ਼ਾਇਦ ਪਿਛਲੇ ਕੁੱਤੇ ਕਟਾਈ ਹੁੰਦਾ ਹੀ ਆ ਇਹਨੇ ਹੁਣ ਦੁਕਾਨਾਂ ਤੋਂ ਗੁੰਨਾ ਵੀ ਪਾਣੀ ਨਹੀਂ ਯਾਰ ਸਤੇਰੇ ਨੂੰ ਮਿਲਣ ਆਏ ਤੇ ਉਹ ਕਦੀ ਵਾਪਸ ਹੀ ਨਹੀਂ ਗਏ ਪਿਛਲੇ ਕਮਰੇ 'ਚ
ਅੱਛਾ ਕੈਸੀ ਗੱਲ ਸਹੀ ਗੱਲ ਆ ਆ। ਦੋਨੋਂ ਐਂਕਰ ਬੈਠੇ ਆ ਕੀ ਬਾਤ ਹੈ ਰੇਟ ਹੋਇਆ ਬਣਿਆ ਹੀ ਨਹੀਂ ਗਿਆ ਕਿਉਂ ਜੀ ਪਿਛਲੇ ਕਮਰੇ 'ਚ ਸੀ ਇਹ ਪਰੋਟੀ ਦੇ ਰੈਸਲਿੰਗ ਕਰ ਰਹੇ ਚਲਾ ਆ। ਗਿਆ ਹੈ ਅਕਾਲਪੁਰ ਰੈਸਲਿੰਗ ਚ ਚਲਾ ਗਿਆ ਉਹਨੇ ਕਿਤੇ ਪਟਿਸਟਾ ਨੇ ਮਾਰਾ ਜਾਂ ਕੁੱਟਿਆ ਤੇ ਅਗਲੇ ਦਿਨ ਉੱਥੇ ਗਰੁੱਪ ਲੈ ਕੇ ਫਿਰਨ ਦਿਆ ਕਹਿੰਦਾ ਮੈਂ ਨਹੀਂ ਛੱਡਣਾ ਐਦਾਂ ਦੀ ਕਿਤੇ ਨਾ ਛੱਤ ਤੇ ਚਿਮੜੀਆਂ ਨਹੀਂ ਕਰਦੀ ਉੱਤੇ ਹੀ ਹੱਸਣ ਕੇ ਮੈਂ ਕੱਲ ਚੁੱਪ ਵਰਗੇ ਬਾਬੇ ਨੂੰ ਮਾੜੀ ਜੀ ਠੰਡ ਪੈ ਗਈ ਤੇ ਮੁੰਡਿਆਂ ਨੂੰ ਬੋਲਣ ਲੱਗ ਪਏ, ਓਏ ਪੌੜਾ ਆਕੜਾ ਬਾਲ ਦੋ ਆ ਹੱਥ ਪੈਰੇ ਕਰਕੇ ਉਹ ਜਦੋਂ ਬਾਲ ਦੇਣਗੇ ਨਾ ਤੇ ਥੋੜੀ ਜਿਹੀ ਸੇਕ ਕੇ ਇੱਥੇ ਪਿੰਨੀਆਂ ਨੂੰ ਆ ਭਜਾ ਦੋ ਇਹਦੇ ਕੋਲ ਤਾਂ ਇਹ ਅਕਸਰ ਬਜ਼ੁਰਗ ਆਹੀ ਕਹਿੰਦੇ ਆ ਬਜ਼ੁਰਗ ਆਹੀ ਕਹਿੰਦੇ ਹੁਣ ਉਹ ਠੰਡਾ ਨਹੀਂ ਰਹੀਆਂ ਇੱਥੇ ਹੀ ਇੱਥੇ ਉਹ ਭਾਈ ਇਦਾਂ ਦਾ ਬਜ਼ੁਰਗ ਨਾ ਬਿਲਕੁਲ ਬੂਹੇ ਦੇ ਵਿੱਚ ਬੈਠਾ ਹੁੰਦਾ ਹਰ ਬੰਦੇ ਨੂੰ ਇਹੀ ਕਹੀ ਜਾਣਾ ਚਪੀਕ ਦਾ ਮੁੰਡਾ ਹੈ। ਕਾਲੂ ਵਰਗੇ ਬਜ਼ੁਰਗ ਨਾ ਬੱਚੇ ਕੁੱਟਣ ਦੇ ਪੁੱਛੀ ਨਾ ਤਾਜੀ ਕੀ ਹੋਇਆ ਉਹ ਬਸ ਮਾੜੀ ਚੀਜ਼ ਖੋਲ ਕੇ ਦਿਲ ਆਪ ਖਾਦੀ ਆ ਕੁੱਟਣ ਲੱਗ ਗਏ ਯਾਰ ਇਦਾਂ ਦਾ ਕਾਲੂ ਨੂੰ ਮੈਂ ਕਿਹਾ ਆਪਣੇ ਘਰ ਕੈਮਰੇ ਲਵਾ ਲਾ ਕਿਉਂ ਕਹਿੰਦਾ ਸਾਨੂੰ ਲੋੜ ਹੀ ਨਹੀਂ ਸਾਹਮਣੇ ਤਾਂ ਫੁੱਫੋ ਰਹਿੰਦੀ ਤਾਰਾ ਕੋਈ ਤੇ ਉਹਨੇ ਦੱਸੀ ਜਾਣਾ ਵਾਹ 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 ਨਾ ਹੀ ਹੁੰਦਾ ਸੀ ਡਾਕਟਰ ਬਣ ਗਿਆ ਮਿੱਠੇ ਫੇਰ ਆਹੋ ਤੇ ਚਿੱਟਾ ਕੋਟ ਪਾ ਕੇ ਕਲਰ ਲਾਉਂਦੇ ਆ ਯਾਰ ਬਾਹਰ ਲਈ ਕੰਨ ਤੇ ਚਾਚਾ ਬਿਠਾਇਆ ਇੰਜ ਕਰਕੇ ਕਹਿੰਦਾ ਸੀਸੀਟੀਵੀ ਜੋ ਕੋਈ ਪੈਸੇ ਨਹੀਂ ਸੀ ਹੈ ਉਹਨੂੰ ਪਾਈ ਜਾ ਵਾ ਸਾਰੀ ਰਾਤ ਆ ਬੈਠਾ ਯਾਰ ਆਬਾਸ ਨੂੰ ਤੇ ਬਿਨੇ ਕੇ ਚੱਲਾਂ ਦੋਨਾਂ ਕੋਈ ਸੁਬਾ ਕੰਮ ਤੇ ਜਾਣ ਲੱਗਾ ਕਾਲੂ ਤੇ ਆਪਣੇ ਅੱਬੂ ਨੂੰ ਕਰਨ ਦੇ ਬਾਬੂ ਨਾਲ ਮਾੜੀ ਜੀ ਗੱਲਬਾਤ ਹੋਈ ਆ ਸਟੇਟਸ ਲਾਉਂਦੇ ਆ ਰਘੂ ਬਾਈ ਵਾਲੇ ਇਹਦਾ ਬੂ ਕਹਿੰਦਾ ਚੱਲ ਅੰਦਰ ਕਹਿੰਦਾ ਜੇ ਨਾ ਗਿਆ ਯਾਰ ਇਹਨਾਂ ਦੋਵਾਂ ਚੋਂ ਐਂਕਰ ਕਿਹੜਾ ਵਾ ਇਹ ਤਾਂ ਦੱਸੋ ਇੱਕ ਉਹ ਯਾਰ ਦੱਸ ਦਿੰਦੇ ਆ ਤੈਨੂੰ ਸ਼ਾਇਦ ਤੇ ਭਾਜੀ ਤੁਹਾਨੂੰ ਕਿੰਨੇ ਅਨੂ ਨੀਨੂ ਇਹਦੇ ਅੱਬੂ ਨੇ ਆਵਾਜ਼ ਮਾਰੀ ਹਾਂ ਤੇ ਉਹਨੂੰ ਕਹਿੰਦਾ ਮੈਨੂੰ ਬੁਲਾ ਰਹੇ ਪਛਾਣਿਆ ਨਹੀਂ ਤੁਹਾਨੂੰ ਐ ਕਰਵਾ ਹੁਣ ਇਹ ਭਾਈ ਇਹ ਸ਼ਹਿਰ ਦੇ ਨਹੀਂ ਉਹਦੀ ਗੱਲ ਤੋਂ ਲੱਗਾ ਪਈ ਹਾਂ ਭਾਈ ਅਗਲੇ ਨੇ ਪ੍ਰੂਫ ਕੀਤਾ ਤੂੰ ਪ੍ਰੂਫ ਕਰ ਦੇ ਵੀ ਹੋਰ ਮਾਮਾ ਨੂੰ ਯਾਰ ਇਹਦੇ ਅੱਬੂ ਨੇ ਇਹਨੂੰ ਆਵਾਜ਼ ਮਾਰੀ ਹੈ ਉਹਨੇ ਕਿਹਾ ਉਰੇ ਆ ਇਹ ਬਸ ਤੇ ਕੋਲ ਜਾ ਕੇ ਅੰਦਰ ਜੀ ਅੰਕਲ ਇਹਦੇ ਬਿਨ ਵਾਈ ਮਾਰੀ ਇਹਨੂੰ ਕਹਿੰਦਾ ਉਰੇ ਆ ਕਹਿੰਦਾ ਚੱਲ ਐ ਆਬਾਸ ਦੇ ਘਰੋਂ ਕੋਈ ਬੰਦਾ ਨਿਕਲਣਾ ਇਹਦਾ ਦੋਸਤ ਕਹਿੰਦਾ ਕੌਣ ਆ ਕਹਿੰਦਾ ਮੇਰੇ ਅੱਬੂ ਆ ਜਦੋਂ ਉਹਨੇ ਐਨ ਮੂੰਹ ਕੀਤਾ ਮਾਮੂ ਸੀ ਕਹਿੰਦਾ ਇਹ ਮੇਰੇ ਮਾਮੂ ਅੱਬੂ ਆ ਮਿੱਠੇ ਦੇ ਅੱਬੂ ਨੇ ਭਾਈ ਇਹਦੇ ਭਰਾਵਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਬਾਹਰ ਜਾ ਕੇ ਕਹਿੰਦੇ ਐਵੇਂ ਗੁੰਮਰਾਹ ਨਾ ਹੋਈ ਉਹਦੀਆਂ ਗੱਲਾਂ ਚ ਬਾਹਰ ਲੱਗੇ ਉਹ ਗੱਲਾਂ ਚ ਕਹਿੰਦਾ ਉਹਦੀਆਂ ਚਾਰ ਦੇਖਿਆ ਆ ਤਾਂ ਫਿਰ ਮਾੜਾ ਮੋਟਾ ਐਂਕਰ ਲੱਗਦਾ ਰੈਗੂਲਰ ਨੂੰ ਸ਼ਰਮ ਨਹੀਂ ਆਉਂਦੀ ਕਾਲੂ ਰਹਿ ਗਿਆ ਅੱਜ ਯਾਰ ਕੀ ਆ ਤੁਹਾਡੇ ਤੋਂ ਮੈਂ ਆਪਣੇ ਅੱਬੂ ਦੇ ਹੀ ਪੈਸੇ ਕੱਢ ਕੇ ਨੇ ਉਹਦੀ ਸਪਾਰੀ ਦੇ ਦਿੱਤੀ ਯਾਰ ਮੈਂ ਨਾ ਬੜੀ ਖੂਬਸੂਰਤ ਤਰੀਕੇ ਨਾਲ ਤਹਿਰੀਰ ਪੜ੍ਹਨ ਡਿਆ ਸੀ ਫੇਸਬੁੱਕ ਤੇ ਕਿ ਬੱਚੇ ਨਾ ਸਵੇਰੇ ਸਵੇਰੇ ਉੱਠ ਕੇ ਮੂੰਹ ਧੋ ਕੇ ਪੜਨ ਜਾ ਰਹੇ ਹੈਗੇ ਨੇ ਨਹਾ ਕੇ ਤੇ ਉਹਨਾਂ ਦਾ ਦਾਦਾ ਨਾ ਕਹਿਣ ਡਿਆ ਆਪਣੇ ਪੁੱਤਰ ਨੂੰ ਕਿ ਉਹ ਵੇਖ ਲੈ ਸਵੇਰੇ ਸਵੇਰੇ ਉੱਠਦੇ ਨਹਾ ਧੋ ਕੇ ਪੜਨ ਜਾਂਦੇ ਕੰਮਾਂ ਕਾਜਾਂ ਦੇ ਜਾਂਦੇ ਆ ਹੈ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਅੱਬਾ ਉਹ ਮੇਰੇ ਬੱਚੇ ਆ ਆਪਣੀ ਤਰਬੀਅਤ ਵੇਖ ਤੇ ਮੇਰੀ ਵੇਖ ਮੈਂ ਕਿਹਾ ਯਾਰ ਕੋਈ ਸੈਡ ਗੱਲ ਕਰਨੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਉਹਨਾਂ ਨੂੰ ਕਹਿੰਦਾ ਡਾਕੂਆਂ ਦੇ ਨਕਸ਼ੇ ਕਦਮ ਤੇ ਚੱਲਣਾ ਉਹ ਯਾਰ ਐਂਕਰ ਦੇ ਸਮਝਾਉਂਦੇ ਜਦ ਮਾਰਦੀ ਹੁੰਦੀ ਆ, ਹੁਣ ਮੈਂ ਕਿਹੜੀ ਮੈਨੂੰ ਮਾਰ ਲਾ ਜੂ ਮਾਰ ਭਾਈ ਆ ਐਂਕਰ ਨਹੀਂ ਐਂਕਰ ਬਬਲ ਖਾ ਕੇ ਪਕਾਨਾ ਫੁਲਾਇਆ ਉਹਦੇ ਨਾਲ ਤਾਂ ਚਲਾ ਗਿਆ ਉੱਤੋਂ ਇੰਨਾ ਕੁ ਭੱਠਾ ਲਾ ਕੇ ਇਹਨੇ ਤੰਦੂਰ ਬਣਾਇਆ ਪੱਠੇ ਦੀ ਮੈਂ ਗਰਦਨ ਲਾ ਲਈ ਕਾਲਾ ਕਾਲਾ ਸਾਰੇ ਕਾਲੇ ਨਾਮ ਦਾ ਹੀ ਆਂਦੇ ਆ ਪੱਠਾ ਲਾ ਕੇ ਨਾ ਯਾਰ ਮੇਰਾ ਇੱਕ ਦੋਸਤ ਹੈ ਜਦ ਪਹਿਲੇ ਵੀ ਗੱਲ ਕੀਤੀ ਉਹਦਾ ਘਰ ਭੱਠੇ ਦੇ ਕੋਲ ਸੀਗਾ ਤੇ ਪੱਠਾ ਨਾ ਅੱਜ ਸੀਗਾ ਪਿੰਗਾ ਤੇ ਮੈਂ ਕਿਹਾ ਯਾਰ ਆਲਾ ਕੀਤਾ ਕਹਿੰਦਾ ਉਹ ਭੱਠਾ ਹੈਗਾ ਨਾ ਭੱਠਾ ਇੱਕ ਬੈਠਾ ਵਾ ਉਹ ਜਿਹੜਾ ਪੈਟਾ ਭੱਠਾ ਵਾ ਉਹ ਸਾਡਾ ਵਾ ਜਿਹਨੂੰ ਮਰਜ਼ੀ ਪੁੱਛ ਲੈ ਬੈਠੇ ਭੱਠੇ ਵਾਲੇ ਕੁਝ ਭੱਠਾ ਲਾ ਕੇ ਭਾਈ ਇਹਨੇ ਉੱਤੋਂ ਤੰਦੂਰ ਬਣਾ ਲਿਆ ਉਹ ਨਾਨਾ ਤੇ ਲਿਖਿਆ ਜਾਂਦੇ ਆ ਦੋ ਆਓ ਫਿੰਗਰ ਨਾਲ ਵੀ ਲੱਗਣ ਦੇ ਵਿੱਚ ਆਓ ਰਜ਼ਾਈਲ ਬੈਠੀ ਸਿਰ ਤੇ ਹਾਂਡੀ ਲੱਗੀ ਕਹਿੰਦਾ ਮੈਂ ਚੰਦ ਤੇ ਚੱਲਾਂ ਓ ਯਾਰ ਹੋਰ ਵਰਦੀ ਹੁੰਦੀ ਆ ਇਹਨੇ ਕਿਹਾ ਵਾ ਤੂੰ ਦਾਦਾ ਬੂ ਨੂੰ ਦਾਖਲ ਕਰਾ ਕੇ ਹਸਪਤਾਲ 'ਚ ਕਹਿੰਦਾ ਕੁਝ ਬਣ ਕੇ ਨਿਕਲਿਓ ਤਾਂ ਚ ਭਾਈ ਸਪੇਨ ਚੱਲਾ ਸੀ ਅੱਛਾ ਤੇ 에어ਪੋਰਟ ਤੇ ਉਹਨਾਂ ਨੇ ਇਹਨੂੰ ਡੱਕ ਲਿਆ ਕਿਉਂ 50 ਪੈਕਟ ਨਸਵਾਰਾਂ ਦੇ ਸੁੱਕੇ ਹੀ ਨਾਲ ਯਾਰ ਉਹ ਗੱਲ ਨਾ 에어ਪੋਰਟ ਤੇ ਹਾਕਰ ਲੱਭਦੇ ਉਹ ਨਾਰੀ ਏਡੇ ਹੁੰਦੇ ਆ ਓਏ ਆਈ ਨੂੰ ਨਾ ਕਾਲੂ ਨੂੰ ਨਾ ਉਹਨਾਂ ਨੇ ਰੋਕ ਲਿਆ 에어ਪੋਰਟ ਵਾਲਿਆਂ ਨੇ ਕਿਉਂ ਉਹਨੇ ਕਿਹਾ ਤੇਰੇ ਕੋਲ ਸਰੀਆ ਵਾ ਇਹਨੇ ਬੈਗ ਬੁੱਕ ਚੈੱਕ ਕਰਾਇਆ ਕਿ ਭਾਈ ਚੈੱਕ ਕਰੋ ਕਿਤੇ ਵੀ ਨਹੀਂ ਸਰੀਆ ਕਹਿੰਦੇ ਨਹੀਂ ਬੇਟਾ ਤੇਰੀ ਧੌਣ ਚ ਉਹਨਾਂ ਨੂੰ ਕੀ ਪਤਾ ਮੈਂ ਤੇ ਹਟ ਕੇ ਆ ਜਾ ਬਾਸ ਜਹਾਜ਼ 'ਚ ਬੈਠਾ ਆ ਤੇ ਕੁੜੀ ਨੂੰ ਆਵਾਜ਼ ਮਾਰ ਕੇ ਕਹਿੰਦਾ ਬੈਪਰ ਦੇ ਜੀ ਮੇਰੇ ਕੋਲ ਬੋਤਲ ਡੁੱਲ ਗਈ
ਅਬਾਸ ਨੂੰ 에어ਪੋਰਟ ਤੇ ਉਹਨੂੰ ਰੋਕ ਲਿਆ, ਉਹਨੇ ਕਿਹਾ ਤੇਰੇ ਬੈਗ ਦੇ ਵਿੱਚ ਕੈਪਟਨ ਦਾ ਡੰਡਾ ਇਹ ਨਹੀਂ ਜਾਣ ਦੇਣਾ, ਤੇ ਉੱਥੇ ਫਲੈਟ ਲੇਟ ਕਰ ਹੀ ਡੰਡਾ ਸਾਰਾ ਮੁਕਾਉਣ ਡਿਆ ਪੀ ਕੇ ਤੂੰ ਬਾਬਾ ਕਿਦੋਂ ਦੇ ਦੰਨ ਚ ਇੱਕ ਜਗ੍ਹਾ ਤੇ ਲੰਮਾ ਪਿਆ ਸੀ, ਇੱਕ ਨਾਈ ਇਹਨੂੰ ਅੱਗ ਲਾ ਕੇ ਦੇਖ ਪਾਉਣ ਲੱਗ ਪਈ। ਯਾਰ 2 ਐਂਕਰਾਂ ਦਾ ਇੱਕ ਸ਼ੋਅ 'ਚ 2 ਐਂਕਰ ਜਿੱਦਾਂ ਇੱਕ ਤਲਵਾਰ 'ਚ 2 ਮਿਆਨਾਂ ਨਹੀਂ ਨਾ ਰਹਿ ਹਾਂ ਸਕਦੇ। ਏਦਾਂ ਹੀ ਬਿੱਟਾ ਜੀ ਤੁਹਾਨੂੰ ਮਰਵਾ ਦੇ ਫੜਵਾਇਆ ਅੱਛਾ ਇੱਕ ਮਿੰਟ ਮੈਂ ਭਲਾ ਕੀ ਕਿਹਾ ਵਾ? ਇਹ ਦੋ ਐਂਕਰ ਐ ਵੇਖ ਇੱਕ ਮਿੰਟ ਦਰਸ਼ ਭਾਈ, ਹਾਂਜੀ ਤੁਸੀਂ 6 ਬੰਦੇ ਬੈਠੇ ਆ, ਗੱਲ ਸੀਨੀਅਰ ਨੂੰ ਫੜੀ ਹੈ। ਮੈਂ ਕਿਹਾ ਜਿੱਦਾਂ ਇੱਕ ਤਲਵਾਰ 'ਚ 2 ਮਿਆਨਾਂ ਨਹੀਂ ਨਾ ਰਹਿ ਸਕਦੇ, ਉਹ ਇੱਕ ਮਿਆਨ 'ਚ 2 ਤਲਵਾਰਾਂ ਹੁੰਦੀਆਂ, ਤੁਹਾਡਾ ਕਿਉਂ ਨਹੀਂ ਸ਼ੋਅ ਧਿਆਨ ਹੈਗਾ? ਇਹ ਤੇ ਆਣ ਕੇ ਬੈਠਾ ਹੀ ਆ ਬਸ। ਸਹੀ ਗੱਲ ਨਾ ਹੀ ਹੁੰਦਾ। ਓਹ ਕਿੱਦਾਂ ਮਿਸ ਗੱਲਾਂ ਆ ਰਹੀਆਂ ਨਾ ਕਵਲ ਸ਼ਰਮਾ ਦੀ। ਬਾਸ ਦੇ ਅੱਬੂ ਨੇ ਵੀ ਇਹਨੂੰ ਕਿਹਾ ਕੋਲਾ ਲੈ ਗਿਆ, ਤੇ ਕੋਲਾ ਵੈਰੀ ਲੈ ਗਿਆ। ਬਾਈ ਤੇ ਇਹਦਾ ਆਪੂ ਕਹਿੰਦਾ ਚਲੋ ਘਰ, ਕਹਿੰਦਾ ਤਮੀਜ਼ ਨਾ ਆਵੇ। ਇਹਦੇ ਦੋਸਤ ਨੂੰ ਮਿਲਣ ਆਏ ਤੇ ਆਪਣੇ ਅੱਬੂ ਨੂੰ ਆਵਾਜ਼ ਮਾਰ ਕਹਿੰਦਾ ਜਾ ਉੱਥੋਂ ਭੱਜ ਕੇ ਬੂਥ ਫੜ। ਇਹਦੇ ਅੱਬੂ ਨੇ ਕੁੱਟਿਆ, ਜੋ ਦਾ ਅੱਬੂ ਕਹਿੰਦਾ ਜੋ ਹੀ ਕਹੀ ਨਾ ਕਹਿੰਦਾ ਮਾਰੂੰਗਾ, ਮਤਲਬ ਮਾਰੂੰਗਾ। ਇਹ ਤਾਂ ਚੱਲ ਅੰਦਰ, ਚੱਲ ਅੰਦਰ। ਬਾਸ ਕਰ ਇਦਾਂ ਦਾ ਕੁੱਤਾ ਨਾ ਮਾਰਨ ਤੋਂ ਪਹਿਲਾਂ ਸਾਫ਼ ਸੁਥਰੀ ਜਗ੍ਹਾ ਦੇ। ਲਓ ਜੀ ਹੁਣ ਸਾਨੂੰ ਇਹ ਸਿਲੈਕਟ ਕਰਨਾ ਪੈਣਾ। ਭਾਨ ਫੈਸਲ ਤੁਹਾਨੂੰ ਪਤਾ ਸਾਡੇ ਸੀਨੀਅਰ ਆ, ਵੱਡੇ ਆ, ਉਸਤਾਦ ਜੀ ਤੋਂ ਨਹੀਂ ਪਹਿਲੇ ਹੀ ਲਾ ਲਓ ਪਹਿਲੇ। ਪਤਾ ਕੀ ਗੱਲ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਾਫੀ ਦੇ ਨਾਲ ਯਾਰ ਮੇਰੀ ਇੱਜ਼ਤ ਨਾ ਕਰਿਆ ਕਰੋ, ਨਾ ਯਾਰ ਚਲੋ ਕਿਉਂਕਿ ਤੁਸੀਂ ਹੁਣ ਕਰਦੇ ਹੋ, ਤੁਸੀਂ ਬਾਅਦ ਚ ਜਦੋਂ ਕਰਨੀ ਤੇ ਮੈਨੂੰ ਦੁੱਖ ਹੁੰਦਾ ਯਾਰ, ਬਾਅਦ ਚ ਜਦੋਂ ਨਹੀਂ ਕਰਨੀ। ਜਦੋਂ ਨਹੀਂ ਕਰਦੇ। ਨਹੀਂ ਯਾਰ ਰੋਜ਼ੀ ਵਾਲੇ ਅੱਡੇ ਤੇ ਬੈਠੇ ਆ, ਸਾਡਾ ਮੰਚ ਵਾ। ਮੇਰੇ ਨਾ ਯਾਰ ਫੈਸਲ ਭਾਈ ਅਸੀਂ ਜੈਨੂਇਨ ਮੈਂ ਜਾਣਦਾ ਮੈਂ ਯਾਰ, ਜੈਨੂਇਨ ਬਹੁਤ ਇੱਜ਼ਤ ਕਰਦੇ ਹਾਂ ਸੱਚੀ ਮੁੱਚੀ। ਯਾਰ ਇੱਜ਼ਤ ਉਹ ਜਿਹੜੀ ਮੈਂ ਹੁਣ ਵੇਖ ਲਓ ਨਾ, ਮੇਰੇ ਨਾਲ ਮੇਰੇ ਸੀਨੀਅਰ ਨਹੀਂ ਹੈ, ਮੇਰੇ ਉਸਤਾਦ ਨਹੀਂ ਹੈ, ਕੋਈ ਵੀ ਨਹੀਂ ਹੈ, ਮੈਂ ਉਹਨਾਂ ਦਾ ਮੂੰਹ ਤੇ ਵੀ ਇਤਰਾਮ ਕਰਦਾ, ਪਿੱਛੋਂ ਵੀ ਉਹਨਾਂ ਨੂੰ ਅੱਛੇ ਲਫ਼ਜ਼ਾਂ 'ਚ ਯਾਦ ਕਰਦਾ। ਯਾਰ ਤੁਹਾਡਾ ਮੈਂ ਤੁਹਾਨੂੰ ਚੋਰੀ ਵੇਖਿਆ ਆਪਣੀ ਗੁਫ਼ਤਗੂ ਕਰਦੇ ਆ। ਨਹੀਂ ਭਾਜੀ ਅਸੀਂ ਤੁਹਾਡੀ ਬੜੀ ਇੱਜ਼ਤ ਕਰਦੇ ਹਾਂ, ਬੜਾ ਮੱਛਰ ਦਾ ਦਰਾਜ਼ ਹੁੰਦਾ ਭਾਜੀ। ਹਾਂ ਇਹ ਮਾੜੀ ਗੱਲ ਆ ਸੀ, ਇੰਨੇ ਬੰਦੇ ਬੈਠੇ, ਕਿਸੇ ਨੇ ਭਾਨ ਫੈਸਲ ਨੂੰ ਜੁਗਤ ਕੀਤੀ, ਹਾਂਜੀ ਜ਼ਿਆਦਤੀ ਕੀਤੀ ਉਹਨਾਂ ਨੇ। ਸਹੀ ਗੱਲ ਭਾਜੀ, ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ, ਠੋਡੀ ਦਾ ਡੱਡੂ ਹੁੰਦਾ, ਅਸੀਂ ਕਦੀ ਵੀ ਏਦਾਂ ਦੀ- ਪੰਜ ਤੁਹਾਡੇ ਹਿਸਾਬ ਨਾਲ ਹੁਣ 2 ਐਂਕਰ ਆਹ ਇੱਕ ਜੰਗਲ 'ਚ 2 ਐਂਕਰ ਨਹੀਂ ਰਹਿ ਸਕਦੇ। ਰਹਿ ਸਕਦੇ ਯਾਰ, ਏਰੀਆ ਲਾਗੋ ਲੱਗ ਹੁੰਦਾ ਵਾ। ਹਾਂ ਇਹ ਦੋਨੋਂ में दुनियापुर बांट दिया जाए। ਹਾਂ ਦੁਨੀਆ ਪਰ ਕਿਉਂ ਬਣਦੇ ਜੇ ਲੱਗਾ ਸੀ ਆਪਾਂ ਅੱਛਾ ਉਹਦੇ ਹਿਸਾਬ ਨਾਲ ਸਾਈਡ ਤੇ ਬੈਠਾ ਉਹ ਐਂਕਰ ਉਂਕਰ ਹੈ ਹੀ ਨਹੀਂ। ਉਹਨੂੰ ਭਾਈ ਉਹ ਤੇ ਆਂਦਾ ਹੀ ਨਾ, ਉਹ ਆਣ ਕੇ ਬੈਠਾ ਹੀ ਆ ਬਸ। ਯਾਰ ਆਂਦੇ ਓਏ ਤੇਰੇ ਤੇ ਕਿਤਾਬ ਲਿਖੀ ਜਾ ਰਹੀ ਜੁਗਤਾਂ ਦੇ ਨਾ, ਬਹੁਤ ਅੱਛੇ YouTube ਵਾਲੇ ਲੱਭਣ ਦੇ ਤੈਨੂੰ, ਉਹ ਕਹਿੰਦੇ ਬਾਈ ਇਹ ਬੰਦਾ ਦਿਓ ਸਾਨੂੰ, ਰੇਲੀਆਂ ਵਾਲੀ ਬਹੁਤ ਅੱਛੇ ਹੈ, ਰੇਲੀਆਂ ਵਾਲੀ। ਬਹੁਤ ਅੱਛੇ ਰੇਲੀਆਂ ਨੇ ਠਹਿਰ ਜਾ ਇੱਕ ਬੱਟਾ ਸ਼ਾਹੀ ਲਿਬਾਸ ਪਾ ਕੇ ਵੱਡੀ ਤੇ ਚੋਲ ਖਾਣ ਦੇ। ਰੂਹ ਹੋ ਗਿਆ ਲੈਬਾਰਟਰੀ 'ਚ ਲੈ ਕੇ ਫਿਰਦਾ, ਕਹਿੰਦਾ ਤਾਂ ਬਲੱਡ ਚੈੱਕ ਗਰੁੱਪ ਚੈੱਕ ਕਰ ਦਿਓ, ਉਹ ਰੂਹ ਹੋ ਗਿਆ ਓਏ। ਵਿਆਹ ਤੇ ਕੁੱਲਾ ਨਹੀਂ ਲੱਭਿਆ ਇਹਨੂੰ, ਟੋਪੀ ਤੇ ਫੱਟੀ ਬੰਨ ਕੇ ਭਾਈ ਚਲਾ ਗਿਆ। ਯਾਰ ਇਹਨਾਂ ਨੇ ਆਪਣੇ ਘਰ ਦਾ ਯੂਨੀਫਾਰਮ ਬਣਾਇਆ ਸੀ, ਸਾਰਿਆਂ ਨੂੰ ਪਤਾ ਲੱਗ ਜਾਂਦਾ ਜਵੇਦ ਦਾ ਭਰਾ ਜਾਣ ਡਿਆ। ਭਾਈ ਬਾਪ ਟਾਲੇ ਦੇ ਘਰ ਬਿੱਲ ਸੁੱਟ ਕੇ ਗਏ ਤੇ ਸਾਰਾ ਟੱਬਰ ਕਾਦਨ ਲੱਗਾ, ਕਹਿੰਦਾ ਸਾਡੇ ਘਰ ਕੋਈ ਤਵੀਜ਼ ਸੁੱਟ ਗਿਆ। ਕੀ ਕਾਲਾ ਯਾਰ ਇਹ ਇਦਾਂ ਨਾ ਉਹ ਬਾਬਾ ਵਾਲੇ ਬਿੱਲ ਸਿਰ ਦੇ ਉੱਤੇ ਲੋਹੇ ਦੀ ਸਰੇਟ ਲਵਾਈ ਸੀ, ਇਦਾਂ ਬਿੱਲ ਸਿਰ ਦਾ ਹੀ ਘੁੰਮ ਕੇ ਫਿਰ ਉਹਦੀ ਕੀ ਪ੍ਰੈਂਕ ਹੈ। ਭਾਈ ਦਾ ਬਿੱਲ ਸਿਰ ਦਾ ਸੀ ਤਾਂ ਉਹ ਫਿਰ ਘੁੰਮ ਕੇ ਉਹਦੇ ਐਦਾਂ ਸਭ ਨਾਲ ਜ਼ਹਿਰ ਭਰਾ ਕੇ ਆਪਣੀ ਪੂਛ ਤੇ ਚੈੱਕ ਕਰਦਾ ਹੁੰਦਾ। ਅੱਛਾ ਮਿੱਟਰ ਡੱਗ ਮਾਰਨਾ ਨਾਲ ਫੇਰ ਵੀ ਕਰ। ਮਿੱਠਾ ਕਾਮੇਡੀਅਨ ਹੈ ਅੱਲਾ ਯਾਰ ਨਾ। ਕਾਮੇਡੀਅਨ ਨੇ। ਨਹੀਂ ਮਿੱਠਾ ਗ੍ਰੇਟ ਕਾਮੇਡੀਅਨ। ਅੱਛਾ ਹੁਣ ਦੱਸੋ ਕਿਹਨੂੰ ਕਰਨਾ ਐਂਕਰ ਯਾਰ? ਨਹੀਂ ਯਾਰ ਮੇਰੇ ਦੋਵੇਂ ਵੀਰ ਨੇ, ਭਰਾ ਨੇ, ਦੋਵੇਂ ਮੇਰੇ ਵੱਲੋਂ ਫਰਕ ਹੈ। ਸੀਡ ਹੈ ਹੀ ਉਸਤਾਦ ਦੀ, ਹਾਂ ਯਾਰ ਸੀਡ ਹੈ ਹੀ ਉਸਤਾਦ ਦੀ। ਨਹੀਂ ਯਾਰ ਇੰਗਲਾਂ ਦੇ ਵਾਸ ਦਾ ਕੰਮ ਨਹੀਂ ਆ, ਬੜਾ 2 ਇੰਚ ਦਾ ਮਗਰਮੱਛ ਹੁੰਦਾ। ਇੱਕ ਯਾਰ, ਭਾਈ ਇੱਕ ਕਿਤੇ ਹਕੂਮਤ ਦੇ ਵੱਡੇ ਬੰਦੇ ਦਾ ਸਕਿਉਰਟੀ ਗਾਰਡ ਲੱਗ ਗਿਆ, ਉਹਨੇ ਇਹਨੂੰ ਕੱਢਤਾ। ਕਿਉਂ ਕਿਉਂ? ਕੰਨ ਫੜ ਕੇ ਤੇ ਉਹਨੂੰ ਹੀ ਡਰਾਉਂਦਾ ਰਹਿੰਦਾ ਸੀ, ਐਵੇਂ ਵੇਖਦਾ ਰਹਿੰਦਾ। ਯਾਰ ਆਦਰ ਸ਼ਾਂਸ ਕਹਿੰਦਾ ਇਹਨੂੰ ਪਕੜੋ। ਅਸਲੀ ਹਾਲ ਦੇ ਵਿੱਚ ਉਹ ਜਿਹੜੇ ਪਗੜੀਆਂ ਬੰਨ ਕੇ ਨਾ ਦਰਵਾਜ਼ਾ ਖੋਲ੍ਹਦੇ, ਆਹੋ ਉਹ ਲੱਗ ਗਿਆ। ਤੇ ਇੰਨੇ ਇਹਨੂੰ ਛਿੱਤਰ ਪਏ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਉਂ? ਫਿਰ ਆਂਦੇ ਜਦੋਂ 10 ਨਹੀਂ ਸਾਡਾ ਬਿਸਤੀ ਹੋਣਾ ਉਹ ਜਿਹੜੀ ਸਪੀਕਰ ਦੀ ਸੀਟ ਨਹੀਂ ਹੁੰਦੀ, ਉਹਦੇ ਪਿੱਛੇ ਲਿਆ ਕੇ ਆਪਣੇ ਟੱਟੂ ਚਾਰ ਦਿਨ ਲਾ ਯਾਰ ਐਦਾਂ ਦੀ ਲੂੰਬੜੀ ਨਾ, ਮਗਰੇ ਜੰਪ ਕਰਦੇ ਆ। ਐਦਾਂ ਦੀ ਲੂੰਬੜੀ ਟਾਰ ਨੂੰ ਸਾਰੀਆਂ ਗੱਲਾਂ ਦੱਸ ਕੇ ਨਾ ਸ਼ੇਰ ਦੀਆਂ ਫੇਕੂਗਾ। ਭਾਜੀ ਮੇਰਾ ਨਾ ਦੱਸਿਓ। ਇੱਕ ਟ੍ਰੇਨ ਤੋਂ ਮਿੱਠੇ ਨੂੰ ਛਿੱਤਰ ਪਿਆ। ਉਹ ਕਿਉਂ? ਉੱਥੇ ਭਾਈ ਬਰਥ ਚ ਮੰਜੀ ਤੁੰਨਣ ਦਿਆ, ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਹੁਣ। ਬੱਤ ਚ ਮੰਜੀ ਯਾਰ ਜੋ ਵੀ ਹੈ ਨਾ, ਇਹ ਵੇਖ ਲੈਣਾ ਹੁਣ ਇੱਕ ਚੀਜ਼ ਹੈ ਯਾਰ, ਗੱਲਾਂ ਹੋਈਆਂ ਹਰ ਪਾਸੇ ਦੀਆਂ, ਇਹ ਉਹ ਯਾਰ ਕਈ ਹੁੰਦੀ ਨਾ ਦਿਲਦਾਰੀ ਨਹੀਂ ਕਰਨੀ। ਹਾਂਜੀ ਪਿਆਰ ਮੁਹੱਬਤ ਦੇ ਨਾਲ ਯਾਰ ਸਾਡਾ ਗ੍ਰਿਫਤਾਰ ਕੰਮ ਚਲਾ ਯਾਨੀ ਕਿ ਨਾ ਕੰਮ ਹੀ ਇਹੀ ਹੈ ਯਾਰ, ਵਿੱਚ ਉਹ ਗੱਲਾਂ ਹੋਈਆਂ ਜਿਹੜੀਆਂ ਕਿ ਨਹੀਂ ਵੀ, ਲੇਕਿਨ ਅਸੀਂ ਕਰ ਦਿੰਨੇ ਆ ਯਾਰ। ਤੇ ਕੋਈ ਮਾੜੀ ਮੂੜੀ ਗੱਲ ਲੱਗੇ ਤੇ ਮਾਫੀ ਹੈ, ਐਡਵਾਂਸ ਮਾਫੀ। ਸਹੀ ਗੱਲ। ਕਿਉਂ? ਲੇਕਿਨ ਹਾਸੇ ਮੰਨਣੇ ਨੇ ਨਾ,
ਹਾਸੇ ਵੰਡਣੇ ਨੇ, ਪਰੇਸ਼ਾਨੀ ਵਾਲਾ ਵੀ ਵਕਤ ਲੰਘ ਜਾਏਗਾ। ਮੈਨੂੰ ਉਹ ਗੱਲ ਯਾਦ ਆ ਗਈ, ਇੱਕ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ ਮੈਨੂੰ ਕੋਈ ਐਸਾ ਗਿਫਟ ਦੇ ਕਿ ਮੈਂ ਦੇਖਾਂ ਅਗਰ ਪਰੇਸ਼ਾਨੀ 'ਚ ਮੈਂ ਖੁਸ਼ ਹੋ ਜਾ, ਅਗਰ ਖੁਸ਼ੀ 'ਚ ਵੇਖਾਂ ਤੇ ਮੈਂ ਪਰੇਸ਼ਾਨ ਹੋ ਜਾ। ਵਾਹ ਹਾਂ ਹਾਂ। ਉਹਨੇ ਨਾ ਉਹਨੂੰ ਇੱਕ ਅੰਗੂਠੀ ਗਿਫਟ ਕੀਤੀ ਸੀ, ਉਹਦੇ ਤੇ ਲਿਖਾਇਆ ਸੀ ਇਹ ਵਕਤ ਗੁਜ਼ਰ ਜਾਏਗਾ। ਤੇ ਉਹ ਜਦੋਂ ਖੁਸ਼ਹਾਲ ਹੁੰਦਾ ਸੀਗਾ ਤੇ ਉਹ ਵੇਖਦਾ ਸੀ ਇਹ ਵਕਤ ਗੁਜ਼ਰ ਜਾਏਗਾ, ਤੇ ਸੈਡ ਹੋ ਜਾਂਦਾ ਸੀ। ਜਦੋਂ ਸੈਡ ਹੁੰਦਾ ਸੀ ਫਿਰ ਵੇਖਦਾ ਸੀ ਇਹ ਵਕਤ ਗੁਜ਼ਰ ਜਾਏਗਾ ਤੇ ਉਹ ਖੁਸ਼ ਹੋ ਜਾਂਦਾ ਸੀਗਾ। ਤੇ ਇਸ ਤਰ੍ਹਾਂ ਹੀ ਹੈ ਨਾ, ਵਕਤ ਕੋਈ ਵੀ ਹੈ ਨਾ ਉਹ ਗੁਜ਼ਰ ਜਾਣਾ ਹੈ। ਵਾਹ ਵਾਹ। ਅੱਧਾ ਘੰਟਾ ਹੋਰ ਇਹਨਾਂ ਨੇ ਬਣਾ ਉਸਤਾਦ ਨੇ ਆ ਜਾਣਾ। ਠੀਕ ਹੈ ਨਾ, ਤੇਰੇ ਕੇ ਬਰਦਾਸ਼ਤ ਕਰਕੇ ਇਹਦੇ ਅੱਬੂ ਨੂੰ ਕਿਹਾ ਮੈਨੂੰ ਅੰਗੂਠੀ ਲਿਆ ਕੇ ਦੇ ਕਿ ਮੈਂ ਜਿਹੜਾ ਖੁਸ਼ੀ ਦੇਖ ਕੇ ਖੁਸ਼ ਹੋ ਜਾਵਾਂ, ਪਰੇਸ਼ਾਨੀ ਦੇਖ ਕੇ ਪਰੇਸ਼ਾਨ ਹੋ ਜਾ। ਇਹ ਟੈਂਪੋ ਲੰਬੀ ਹੈ ਜ਼ਰਾ। ਇਹਨੇ ਅੰਗੂਠੀ ਲਿਆ ਕੇ ਦੇ ਕੇ ਨਾ ਆਪ ਚੋਰੀ ਕਰੀ, ਇਹਦਾ ਪਹੁਣੇ ਦੇ ਪਾਏ ਦੇਖ ਕੇ ਖੁਸ਼ ਹੁੰਦਾ ਕਿ ਮੇਰੀ ਉਹ ਰਾਤੀ ਉਹਨੂੰ ਦੇ ਦਿੰਦਾ ਸੀ, ਉਹ ਖੁਸ਼ ਹੋ ਜਾਂਦਾ ਸੀ, ਦਿਨੇ ਆ ਲੈ ਜਾਂਦਾ ਸੀ ਉਹ ਪਰੇਸ਼ਾਨ। ਉਹ ਇਦਾਂ ਜਿਹੜੀਆਂ ਘਰ ਜਾਈਏ ਨਾ ਤੇ ਇਦਾਂ ਦਾ ਬਾਂਦਰ ਜਗਲੇ ਲਾ ਕੇ ਆ ਗਿਆ, ਬਸ 2 ਦਿਨ ਨਾਲ ਮੈਂ ਆ ਜਾਣਾ। ਇਹ ਬਣਦੀ ਸੀ ਭਲਾ, ਸਹੀ ਦੱਸੋ। ਐਂਕਰ ਮਾਰਿਆ ਥੱਪੜਿਆ ਬਾਂਦਰ ਇਹਨੇ ਬਾਂਦਰ ਰੱਖਿਆ ਤੇ ਬਾਂਦਰ ਨੱਸ ਗਿਆ। ਕਿਉਂ? ਕਹਿੰਦਾ ਭਾਈ ਮੈਂ ਬਾਂਦਰ ਬਗੈਰਤ। ਉਹ ਯਾਰ ਇੱਕ ਬਾਂਦਰ ਨੇ ਤੇ ਕਰੋ ਗੁੱਸਾ ਕਰਕੇ ਕਰਨੇ ਆ, ਬਾਂਦਰ ਨੇ ਆਪ ਚੱਕਿਆ ਕਹਿੰਦਾ ਐਵੇਂ ਬਾਂਦਰ ਜੇ। ਭਾਈ ਇਹ ਬਾਂਦਰ ਨੇ ਤੁਹਾਡੇ ਕਿਰਾਏ, ਮਦਾਰੀ ਦੇ ਬਾਂਦਰ ਨੇ ਤੁਹਾਡੇ ਕਿਰਾਏ ਐਂਜੇ ਸੀ ਨਾ, ਕਹਿੰਦਾ ਮੈਨੂੰ ਕਿਹੜਾ ਸਵਾਰ ਤੇ ਸੁੱਟ ਦੇ। ਬਾਂਦਰ ਨੂੰ ਵੇਖ ਕੇ ਕਹਿੰਦਾ ਚਾਚਾ ਜੀ ਵੈਸੇ ਮੇਰੀ ਲੋੜ ਨਹੀਂ ਤੁਹਾਨੂੰ ਇਹ। ਆਵਾਜ਼ ਨਾਲ ਇੱਕ ਬਾਂਦਰ ਨੇ ਐਟਮ ਕਰਤੀ ਤੇ ਉਹਨੂੰ ਕਹਿੰਦੇ ਕਦੀ ਦਾਦੇ ਦੀਆਂ ਕਦੀ ਬਾਂਦਰ। ਇਦਾਂ ਦੇ ਉਹ ਗੈਂਡਾ ਨਹੀਂ ਹੁੰਦਾ ਜਿਹਦੀ ਚੁੰਝ ਇੰਜ ਉਹ ਤੋਂ ਰਸੀ ਪਾ ਕੇ ਤੇ ਗੱਡੀ ਨੂੰ ਟੋਚਨ ਪਾਇਆ। ਯਾਰ ਇੱਕ ਚਿੜੀਆ ਘਰ ਦੀ ਬੜਾ ਵੱਡਾ ਫਨਕਾਰ ਸੀਗਾ, ਇਹ ਹਾਥੀ ਦੀ ਸੁਣ ਚ ਸਰਾ ਕਰਕੇ ਉਹ ਵਜਾਉਂਦਾ ਸੀ। ਯਾਰ ਇਦਾਂ ਦੇ ਮਗਰਮੱਛ ਨੂੰ ਕਹੀਏ ਮੂੰਹ ਨਹੀਂ ਖੋਲਦਾ, ਕਹੂਗਾ ਭਾਈ ਮੇਰੇ ਹੱਥੋਂ ਵਾਇਰਿੰਗ ਖਰਾਬ ਹੋਇਆ। ਤੇਰੇ ਪਿੱਟੇ ਦਾ ਬੈਲੈਂਸ ਹੁੰਦਾ ਤੇ ਕਾਲੂ ਵਰਗੇ ਮਜ਼ਦੂਰ ਘੋੜੇ ਹੁੰਦੇ ਆ, ਜਿਹਨੇ ਫੇਰੇ ਵੀ ਲਾ ਦਿੰਦੇ ਤੇ ਰਾਤ ਨੂੰ ਪੂਛਲ ਰੰਗ ਦਾ ਕੰਮ। ਕਾਲੂ ਵਗੈਰੇ ਪਾਗਲ ਖੋਤੇ ਹੁੰਦੇ ਆ, ਜਿਹਦਾ ਮਾਲਕ ਦੁਕਾਨ ਤੇ ਖਲੋਤਾ ਹੁੰਦਾ, ਰੇੜੀ ਲੈ ਕੇ ਉਹ ਭੱਜਾ ਹੀ ਜਾ। ਯਾਰ ਇਹਦੇ ਵਰਗੇ ਪਾਗਲ ਐਂਕਰ ਹੁੰਦੇ ਆ, ਇਹਦੀ ਲੱਤ ਕਰ ਕਰਕੇ ਕਹਿੰਦੇ ਆ ਕਾਲੂ ਹੀ ਮੈਂ ਉਹੀ ਕਹਿਣ ਲੱਗਾ ਸੀ, ਮੈਂ ਦੇਖਦਾ ਕਹਿ ਦਿੰਦੇ ਆ ਕਾਲੂ ਨੇ ਨਾ ਹਾਥੀ ਦੀ ਸੁੰਡ ਵੱਢ ਕੇ ਨਾ ਉਹਦੇ ਰਿੰਗ ਬਣਾ ਕੇ ਬੱਚਿਆਂ ਨਾਲ ਖੇਡਣ ਡਿਆ ਜਿਹੜੀ ਸ਼ਾਇਦ ਆਂਦੀ ਉਹਦੇ ਚ। ਯਾਰ ਇਦਾਂ ਦਾ ਜਿੰਨ ਨਾ 10 ਰੁਪਏ ਦੀ ਮੂੰਗਫਲੀ ਲੈ ਕੇ ਕੋਕ ਆਉਂਦੇ ਸਾਰੇ ਰਾਤ ਦਾ ਹੁੰਦਾ, ਉੱਥੇ ਵੀ ਇਦਾਂ ਹੀ ਹੈਲੀਕਾਪਟਰ ਦੇਤਾ ਉਹ ਹਕੂਮਤ ਨੇ ਤੇ ਅੰਦਰ ਐਂਕਰ ਤੁਸੀਂ ਯਾਰ ਤੁਸੀਂ ਫੈਸਲਾ ਇਹ ਕਰੋ। ਚਪੇੜ ਮਾਰ ਤੂੰ ਐਂਕਰ। ਲਓ ਵੀ ਐਂਕਰ ਤੁਸੀਂ ਦੋਵਾਂ ਨੇ ਆਪਸ ਚ ਇੱਕ ਦੂਜੇ ਨੂੰ ਜੁਗਤਾਂ ਕਰਨੀਆਂ 5-5। ਚਲੋ ਠੀਕ। ਹੈਲੀਕਾਪਟਰ ਲੈ ਲਿਆ ਇਹਨੇ ਤੇ ਹੈਲੀਕਾਪਟਰ ਦੇ ਅੰਦਰ ਡਿਮਰ ਲੱਭਣ ਦਿਆ ਪੱਖਾ ਚਲਾਉਣ ਲਈ। ਅੱਛਾ ਚਵਲ ਮੈਂ ਕਿਹਾ ਇਹਨੇ ਹਾਥੀ ਚੇਂਜ ਕੀਤਾ, ਤੂੰ ਇੱਧਰ ਕਰ ਲਿਆ ਕਿਉਂਕਿ ਤੋਹੀ ਹੈ। ਜੀਟੀਐਸ ਦੀ ਬੈਕ ਸਾਈਡ ਤੇ ਲਾਇਆ ਹੈਲੀਕਾਪਟਰ ਗੈਸ ਭਰਾ। CNG ਭਾਈ ਹੈਲੀਕਾਪਟਰ ਥੱਲੇ ਲਾ, ਸਾਰੇ ਲੱਭੀ ਜਾਣ ਕੈਪਟਨ ਕਿਤੇ, ਬਾਅਦ 'ਚ ਪਤਾ ਲੱਗਾ ਉਹਦਾ ਟਾਇਰ ਨਾਲ ਬੈਠਾ। ਹੈਲੀਕਾਪਟਰ ਲੈ ਲਿਆ ਨੂੰ ਨਹੀਂ, ਉਹਨਾਂ ਨੇ ਵੀ ਆਪਣੇ ਕਜ਼ਨ ਨੂੰ ਫੋਨ ਕਰ ਕਹਿੰਦੇ ਆ ਉਹ ਯਾਰ ਨਿਆਣੇ ਪਿੱਛ ਤੋਂ ਪਰਾਂ ਕਰ ਲਾਉਣਾ ਆਇਆ ਥੱਲੇ। ਹੈਲੀਕਾਪਟਰ ਤੇ ਪੱਖਾ ਲਾ ਕੇ ਨਾ ਉਹ ਤੇ ਰੇਤੀ ਲਾ ਕੇ ਤੇ ਉਹ ਫਿਰਨ ਡਿਆ ਫਰਸ਼ ਤੇ। ਗ੍ਰੈਂਡਰ ਟ੍ਰੈਪ ਬਣਾਇਆ। ਜਿਮ ਗਿਆ ਉੱਥੇ ਜਾ ਕੇ ਟ੍ਰੇਨਰ ਨੂੰ ਕਹਿੰਦਾ ਕੀ ਚੁੱਕਾ, ਉਹ ਕਹਿੰਦਾ ਤੂੰ ਕਸਮ ਚੁੱਕ ਅੱਗੇ ਤੋਂ ਆਏਗਾ। ਹੈਲੀਕਾਪਟਰ ਲਿਆ ਤੇ ਸਰਦੀਆਂ ਨੂੰ ਉਹਦੇ ਪਰ ਸਾਫ਼ ਕਰਕੇ ਤੇ ਅਖਬਾਰ ਬੰਦੀ ਉਹਦੇ। ਯਾਰ ਕਾਲੂ ਕਾਲਾ ਵਾ ਨਾ ਥੋੜਾ। ਜਿਮ ਗਿਆ ਤਾਂ ਟ੍ਰੇਨਰ ਕਹਿੰਦਾ ਕੀ ਚੁੱਕਾ, ਕਹਿੰਦਾ ਉਹ ਕੂੜੇ ਵਾਲਾ ਛਾਪਰ ਚੁੱਕ ਤੇ ਨਿਕਲ ਜਾ। ਜਾ ਕੇ ਉਹਨੂੰ ਪੁੱਛਦਾ ਕੀ ਚੁੱਕਾ, ਉਹ ਕਹਿੰਦਾ ਉਹ ਸਾਹਮਣੇ ਭਾਈ ਨਹੀਂ ਉਹ ਮਾਲਕ ਆ। ਹੱਥ ਚੁੱਕਦੇ ਜਾ ਕੇ ਅਬਾਸ ਗਿਆ ਜਿਮ, ਉਹਨੂੰ ਕਹਿੰਦਾ ਕੀ ਚੁੱਕਾ, ਉਹ ਕਹਿੰਦਾ ਕਮਜ਼ੋਰ ਦੇ ਖਿਲਾਫ ਆਵਾਜ਼ ਚੁੱਕ। ਇਹਨੇ ਡਬਲ ਚੁੱਕਿਆ ਤੇ ਪਰਚਾ ਹੋ ਗਿਆ, ਇਹਨੇ ਚੋਰੀ ਚੁੱਕ ਲਿਆ। ਇੰਨਾ ਵਿੰਗੇ ਪਰਾਂ ਵਾਲਾ ਹੈਲੀਕਾਪਟਰ ਲਾਇਆ, ਉਹ ਇਦਾਂ ਜਾਂਦੇ ਆ। ਕਾਲੂ ਗਿਆ ਜਿਮ, ਉੱਥੇ ਜਾ ਕੇ ਕੀ ਚੁੱਕਾ, ਉਹ ਕਹਿੰਦਾ ਜੁੱਤੀ ਚੁੱਕ ਤਾਂ ਨਿਕਲ ਇੱਥੋਂ। ਐਂਕਰੋ ਯਾਰ ਤੁਹਾਡਾ ਸੀ ਮੁਕਾਬਲਾ ਇਹ ਵੀ ਜਿਮ ਗਿਆ ਵਾ। ਅੱਛਾ। ਕਹਿੰਦਾ ਕੀ ਚੁੱਕਾ, ਕਹਿੰਦਾ ਨਾਣੇ ਚੱਕ ਤੇ ਨਿਕਲੇ ਤੋਂ। ਓ ਯਾਰ ਕਾਲੂ ਗਿਆ ਜਿਮ, ਇਹਨੇ ਜਾ ਕੇ ਪੁੱਛਿਆ ਕੀ ਚੁੱਕਾ, ਕਹਿੰਦਾ ਇਧਰ ਵਾਲੀ ਹੱਥ ਚੁੱਕ। ਪਰ ਵੱਡਾ ਚੁੱਕ। ਹੈਲੀਕਾਪਟਰ ਭਾੜਾ ਨਹੀਂ ਮਾਰਤਾ।
ਹੈਲੀਕਾਪਟਰ ਭਾੜਾ ਵੀ ਮਾਰਤਾ ਮਾਰਤਾ ਪਹਾੜ ਦੇ ਵਿੱਚ ਮਾਰਤਾ। ਉਹ ਕੈਪਟਨ ਕਹਿੰਦਾ ਇਹ ਕੀ ਕੀਤਾ? ਕਹਿੰਦਾ ਭਾਈ ਤੁਹਾਡੀ ਗਲਤੀ ਹੈ। ਉਹਦੇ ਪਿੱਛੇ ਲਿਖਾਓ ਖੈਰ ਨਾ ਜਾ, ਖੈਰ ਨਾ। ਕਹਿੰਦਾ ਤੁਸੀਂ ਪਿੱਛੇ ਲਿਖਾਇਆ ਹੀ ਨਹੀਂਗਾ। ਓ ਯਾਰ ਜਿਮ ਚਲ ਗਿਆ ਧੋਨੀ ਜਾ ਕੇ ਕਹਿੰਦਾ ਕੀ ਚੁੱਕਾ? ਕਹਿੰਦਾ ਜਾ ਉਹ ਮੋਟਰ ਦਾ ਬਟਨ ਕਾਲੂ ਗਿਆ ਜਿਮ ਚ, ਕਹਿੰਦਾ ਜੀ ਕੀ ਚੁੱਕਾ? ਉਹ ਕਹਿੰਦਾ ਅੱਲਾ ਦੇ ਬੰਦੇ ਮੇਰੇ ਪੈਰ ਤੋਂ ਪੈਰ ਚੁੱਕਾ। ਆਏ ਹਾਏ ਕੀ ਬਾਤ ਹੈ। ਬੜੀ ਇਹਨੇ ਜਾ ਕੇ ਪੁੱਛਿਆ ਕੀ ਚੱਕਰ? ਕਹਿੰਦਾ ਉਹ ਨੁੱਕਰ ਤੇ ਡੱਕ ਪਿਆ ਜਰਾ ਕਮਾਜ ਚੱਕ ਦੇ। ਬਾਸ ਗਿਆ ਜਿਮ, ਕਹਿੰਦਾ ਕੀ ਚੁੱਕਾ? ਉਹ ਕਹਿੰਦਾ ਜੋ ਮਰਜੀ ਚੁੱਕ ਲਾ, ਅਸੀਂ ਤੈਨੂੰ 5 ਮਿੰਟ ਵਾਪੇ ਚੁੱਕ ਲਾਂਗੇ। ਮਿੱਠਾ ਵੀ ਭਾਈ ਜਿਮ 'ਚ ਚਲਾ ਗਿਆ, ਉਹਨੂੰ ਜਾ ਕੇ ਕਹਿੰਦਾ ਕੀ ਚੱਕਾ? ਉਹ ਕਹਿੰਦਾ ਉਹ ਬੰਦੇ ਦਾ ਮੋਬਾਈਲ ਚੱਕ ਲਓ। ਭਾਈ ਭਾਈ ਜਿਮ ਜਾ ਕੇ ਕਸਮ ਚੁੱਕੀ, ਇਹਨੂੰ ਖੱਲੀਆਂ ਪੈ ਗਈਆਂ। ਪੁਰਾਣੀ ਥੀ ਲੇਕਿਨ ਅੱਛੀ ਥੀ ਯਾਰ। ਯਾਰ ਉਹ ਵੀ ਗੱਲ ਅੱਛੀ। ਕਹਿੰਦਾ ਜਿਮ ਨਾ ਗਿਆ ਉਹ ਤੇ ਹਫਤੇ ਬਾਅਦ ਗਿਆ। ਪਹਿਲਾ ਹਫਤਾ ਛੁੱਟੀਆਂ ਕਰ ਲਈਆਂ, ਕਹਿੰਦਾ ਪਹਿਲੇ ਹਫਤੇ ਖੱਲੀਆਂ ਪੈ ਜਾਂਦੀਆਂ। ਬਾਜੀ ਬਾਸ ਜਿਮ ਚਲ ਗਿਆ, ਜਾ ਕੇ ਤੇ ਕੱਪੜੇ ਲਾ ਕੇ ਦੂਸਰੇ ਟਰੋਜ਼ਰ ਪਾਇਆ, ਜਾ ਕੇ ਉਹਨੂੰ ਪੁੱਛਦਾ ਕੀ ਚੁੱਕਾ? ਉਹ ਕਹਿੰਦਾ ਆਪਣੇ ਕੱਪੜੇ ਚੁੱਕ। ਆ ਕਾਲੂ ਗਿਆ ਜਿਮ ਕਾਲੂ ਗਿਆ ਜਿਮ, ਉਹਨੂੰ ਕਹਿੰਦਾ ਕੀ ਚੁੱਕਾ? ਕਹਿੰਦਾ ਸਾਲਿਆ ਫੋਨ ਚੁੱਕ ਵੱਜੀ ਜਾਣ ਡੇ। ਦਾਣੇ 'ਚ ਵੀ ਭਾਈ ਚਲਾ ਗਿਆ ਜਿਮ 'ਚ, ਜਾ ਕੇ ਇਹਨੇ ਡੰਬਰ ਏਦਾਂ ਫੜ ਕੇ ਮਾਰਿਆ ਜਾਂ ਏਦਾਂ ਕੀਤਾ ਤੇ ਦੂਜੇ ਬੰਦੇ ਡੰਬਰ ਸੁੱਟ ਹੁੰਦੇ। ਕਿਉਂ? ਕਹਿੰਦੇ ਇਹ ਕਿੱਧਰ ਆ ਗਿਆ? ਨੋਨੀ 7 ਸਾਲ ਜਿਮ ਗਿਆ, ਜਿਸਮ ਨਹੀਂ ਬਣਿਆ। ਉਥੇ ਜਿਮ ਬੁਆਏ ਸੀਗਾ, ਆਫਿਸ ਬੁਆਏ ਨਹੀਂ। ਜਿਮ ਬੋਇਆ ਨੋਨੀ ਨੇ ਇੰਨੀ ਜਿਮ ਕਰ ਲਈ, ਬਾਅਦ 'ਚ ਤੁਰਿਆ ਹੀ ਨਹੀਂ ਜਾਂਦੇ ਆ। ਕਿਉਂ? ਇਹਦੇ ਭਰਾ ਚੁੱਕ ਕੇ ਲੈ ਗਏ। ਉਹ ਜਿਮ ਵਾਲੇ ਨੂੰ ਪੁੱਛਦਾ ਕੀ ਚੁੱਕਾ? ਕਹਿੰਦਾ ਬਸ ਹੁਣ ਤੂੰ ਸ਼ਟਰ ਚੁੱਕ ਦੇ। ਯਾਰ ਮੈਨੂੰ ਖੁਦਾ ਦੀ ਕਸਮ ਬੜਾ ਮੇਰਾ ਜ਼ਿਹਨ ਚੱਲਣ ਡਿਆ ਵਾ ਕੀ ਚੁੱਕਾਂ ਤੇ। ਤੁਸੀਂ ਕਰੋ ਆਪਣਾ। ਨਹੀਂ ਯਾਰ ਹੁਣ ਮੈਨੂੰ ਇਹ ਨਹੀਂ ਸਮਝ ਉਹ ਰਕਸ਼ੇ ਵਾਲਾ ਸੀ ਤੇ ਜਿਮ ਚਲ ਗਿਆ, ਉਹਨੂੰ ਜਾ ਕੇ ਕਹਿੰਦਾ ਕੀ ਚੁੱਕਾ? ਉਹ ਕਹਿੰਦਾ ਸਵਾਰੀ ਚੁੱਕ। ਓਏ ਯਾਰ ਓਏ ਮੈਨੂੰ ਦੋ ਐਂਕਰ ਦੋਵੇਂ ਬੜੇ ਅੱਛੇ ਲੱਗ ਰਹੇ ਯਾਰ। ਏਦਾਂ ਇੱਕ ਕੰਮ ਕਰੀਏ, ਯਾਰ ਐਂਕਰ ਬਸ 6 ਕੁਰਸੀਆਂ ਜੇ ਲਾ ਲਈਏ ਸਿੱਧੀਆਂ 6 ਕਰੀਏ। ਯਾਰ ਨਾ ਇੱਕ ਹੋਰ ਕੰਮ ਕਰੀਏ ਯਾਰ। ਉਸਤਾਦ ਜੀ ਕੋ ਬਿੱਲ ਪਾਸ ਕਰਾਓ ਕੁਰਸੀਆਂ ਦਾ। ਹਾਂ ਯਾਰ, ਐਂਕਰ ਦੀ ਇੱਕ ਚੇਅਰ ਲੱਗੇ ਤੇ ਨਾਲ ਉੱਥੇ ਕੁਰਸੀਆਂ ਘੁੰਮਣ ਵਾਲੀਆਂ ਲੱਗੇ, ਅੱਗੇ ਟੇਬਲ ਪਏ ਹੋਣ। ਵੈਰੀ ਗੁੱਡ। ਅੱਛਾ ਐ ਸੀ ਆਡੀਅנס ਵੀ ਇਹ ਕਵੇ ਜੇ ਉਹਨਾਂ ਨੂੰ ਪਸੰਦ ਹਾਂ। ਜੇ ਇਹੀ ਪਸੰਦ ਆ ਫਿਰ ਇਹੀ ਇਹ ਰਹੇ। ਫਿਰ ਆਡੀਅנס ਨਾਜ਼ਰੀਨ ਤੁਹਾਡੇ ਕੋਲ ਗੁਜ਼ਾਰਿਸ਼ ਆ, ਅਗਰ ਤੁਸੀਂ ਚਾਹੁੰਦੇ ਹੋ ਅਸੀਂ ਉਹ ਕਿ ਟੇਬਲ ਲੱਗੇ ਹੁਣ ਬੈਠੇ, ਕਿਉਂਕਿ ਸਾਰੀ ਦੀ ਖੁਆਇਸ਼ ਆ ਟੇਬਲ ਲੱਗੇ ਹੁਣ ਉੱਥੇ ਐਂਕਰ ਦੀ ਚੇਅਰ ਹੋਵੇ, ਬਹਿ ਕੇ ਮਜ਼ੇ ਵਾਲੇ ਸਿਸਟਮ ਕਰੀਏ। ਹਾਂ ਯਾਰ ਆਹੋ ਯਾਰ, ਉਸਤਾਦ ਜੀ ਨੂੰ ਯਾਰ ਵੈਸੇ ਸੁਜੈਸ਼ਨ ਅੱਛੀ ਹੈ ਕਿ ਨਹੀਂ? ਅੱਛੀ suggestion। ਬਹੁਤ ਇੱਕ ਐਂਕਰ ਬੈਠਾ, ਉਹਦੀ ਕੁਰਸੀ ਹੋਰ ਤੇ ਦੂਸਰੇ ਜਿਹੜੇ ਨਾਲ ਬੈਠੇ ਹੋਏ ਨੇ ਐਕਟਰ, ਉਹਨਾਂ ਦੀਆਂ ਕੁਰਸੀਆਂ ਔਰ ਅਲੱਗ। ਮਜ਼ੇਦਾਰ ਸਿਸਟਮ ਸਾਰਾ ਜ਼ਰਾ ਡਰੈਸਿੰਗ ਅੱਛੀ ਵਾਲੀਆਂ ਉਹ ਕਰ। ਜਿਮ ਚਲ ਗਿਆ, ਜਾ ਕੇ ਕਹਿੰਦਾ ਕੀ ਚੁੱਕਾ? ਉਹ ਕਹਿੰਦਾ ਮੂੰਹ ਚੁੱਕ ਕੇ ਆ ਤੇ ਗਿਆ। ਯਾਰ ਦਾਨਿਸ਼, ਸਹੀ ਗੱਲ। ਕੀ ਬਾਤ ਆ। ਤੁਹਾਡੀ ਗੱਲ ਫਿਰ ਸਹੀ ਆ। ਹਾਂ ਹਾਂ ਏਦਾਂ ਹੋਣਾ ਚਾਹੀਦਾ ਯਾਰ, ਥੋੜਾ ਚੇਂਜ ਹੋਣਾ ਚਾਹੀਦਾ। ਟੀ ਟਾਈਮ ਉੱਥੇ ਜਿਮ ਚਲਾ ਗਿਆ ਇਹ ਵੀ ਭਾਈ, ਉੱਥੇ ਜਾ ਕੇ ਕਹਿੰਦਾ ਕੀ ਚੱਕਾ? ਉਹ ਕਹਿੰਦਾ ਡਮਾਸ ਚੱਕ ਫੀਸ ਦੇ। ਕਰਦਾ ਚੱਕ। ਕਰਜ਼ਾ ਚੁੱਕ ਤੇ ਫੀਸ ਦੇ। ਹਾਂ ਚਲੋ ਠੀਕ ਹੋ ਗਿਆ ਯਾਰ, ਅੱਲਾ ਪਾਕ ਭਾਈ ਤੁਹਾਨੂੰ ਖੁਸ਼। ਕਾਲੂ ਗਿਆ ਜਿਮ, ਕਾਲੂ ਜਿਮ ਗਿਆ, ਕਹਿੰਦਾ ਕੀ ਚੁੱਕਾ? ਕਹਿੰਦਾ ਖਲੋਇਆ ਹਰ ਸਾ ਚੁੱਕ ਕਰ ਲਈ ਜਾਂਦਾ ਵਾ। ਹੋਰ ਕੀ ਚੱਕਣਾ ਤੂੰ? ਉਹ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਦੋਵਾਂ ਚੋਂ ਐਂਕਰ ਕੌਣ? ਯਾਰ ਐਂਕਰ ਸਾਰੇ ਭਰਾ ਵਾ, ਅਸੀਂ ਆਪਣੇ ਇੱਕ ਦੂਜੇ ਦਾ ਪਿਆਰ ਮੁਹੱਬਤ ਨਾਲ ਹੁੰਦੇ ਆ। ਐਂਕਰ ਹੀ ਆ ਅਸੀਂ ਸਾਰੇ ਯਾਰ। ਸਾਡਾ ਭਰਾ ਵਾ ਮੇਰਾ, ਤੂੰ ਬਣ ਜਾ। ਮੈਂ ਕਿਉਂ ਨਹੀਂ ਦਾਨਿਸ਼ ਸਾਹਿਬ? ਸਖਤ ਸੀਟ ਤੇ ਮੈਂ ਕਹਤਾ ਉਹ ਸਖਤ ਸੀਟ ਖਰੋੜ ਪਏ ਥੱਲੇ। ਠਹਿਰ ਜਾ ਇੱਕ ਮਿੰਟ, ਮੈਂ ਆਹਾ ਕਾਲੂ ਆ ਗਿਆ ਸੀਟ ਵਾਪਸ। ਤੇ ਠਹਿਰ ਜਾ ਇੱਕ ਮਿੰਟ। ਕੀ ਰੇਲੀਆਂ ਆ ਗਈਆਂ। ਲੇਕਿਨ ਪਤਾ ਕੀ ਗੱਲ, ਉਸਤਾਦ ਜੀ ਨਹੀਂ ਹੈ ਗਏ ਨੇ ਕਿਤੇ ਜਾਂ ਆਊਟ ਆਫ ਕੰਟਰੀ ਗਏ ਨੇ, ਤੇ ਅਸੀਂ ਆਪਸ ਦੇ ਵਿੱਚ ਸ਼ੋਅ ਕਰ ਸਕਦੇ ਹਾਂ ਯਾਰ। ਕੋਈ ਵੀ ਐਂਕਰ ਬਣ ਸਕਦਾ। ਮੇਰੇ ਉਸਤਾਦ ਜੀ ਹੁਣ ਵਾਰਾਗਰਦੀ ਜੀ ਔਰ ਨਾਲੇ ਇਹ ਓਵਰਲੈਪ ਦੀਆਂ ਗੱਲਾਂ ਕਰਦਾ ਸਾਰਾ ਸ਼ੋਅ ਤੇ ਤੂੰ ਬੋਲਦਾ ਰਹਿਣਾ। ਸ਼ੁਕਰ ਆ ਮੈਂ ਚੁੱਪ ਰਹਿਣਾ ਥੋੜਾ। ਹਾਏ ਸਹੀ ਗੱਲ। ਵਾਹ ਵਾਹ ਵਾਹ, ਕੀ ਬਾਤ ਨੋਨੀ ਜੀ। ਨੋਨੀ ਜੀ ਇਤਲਾ ਤੁਹਾਡੇ ਜਿੰਨ ਫੇਰ ਕੱਢਣ ਵਾਲੇ ਲੱਗਦਾ ਲੱਗ ਰਿਹਾ ਮੈਨੂੰ ਮਿੱਠਾ ਜੀ। ਇਹ ਜਿੰਨ ਆਏ ਉਹ ਕੱਢਣੇ ਪੈਣੇ। ਗੱਲਾਂ ਬੜੀ ਜਾ ਕੇ ਵੈਸੇ ਖਲੋਈ ਨਾ ਦੁਕਾਨਾਂ ਤੇ ਕੋਲ ਏਦਾਂ ਜੂਆ ਅਗਲੇ ਗਿੱਟੇ ਮਾਰ ਕੇ ਉੱਥੇ ਬਹੁਤ ਚੂਹੇ ਫਿਰਦੇ ਨੇ, ਪੈਰਾਂ ਹੀ ਵੱਜਦੇ ਹੁੰਦੇ। ਅਰੇ ਵਾਹ ਵਾਹ। ਯਾਰ ਲੇਕਿਨ ਜਿਹੜੇ ਚੂਹੇ ਮੈਂ ਦੇਖੇ ਨੇ ਨਾ ਲਾਹੌਰ ਸਟੇਸ਼ਨ ਤੇ, ਨਹੀਂ ਫਿਰ ਤੁਸੀਂ ਜੈਕਟ 'ਚ ਆਵਾਜ਼ ਨੂੰ ਨਹੀਂ ਦੇਖਿਆ? ਹਾਂਜੀ ਹਾਂ ਬਈ ਚੂਹਾ
ਮੈਨੂੰ ਇੰਜ ਲੱਗੇ ਜਿਵੇਂ ਛੋਟਾ ਜਿਹਾ ਬੈਗ ਜਾਣ ਡਿਆ ਯਾਰ ਏਡਾ ਵੱਡਾ ਚੂਹਾ ਯਾਰ ਐਡਾ ਚੂਹਾ ਐਡਾ ਹਾਂ ਇਹਨੂੰ ਥੋੜਾ ਉੱਪਰ ਕਰ ਲੈ ਉਹ ਉਸਤਾਦ ਜੀ ਇਹ ਤੋਂ ਇੱਥੇ ਬਾਤ ਸ਼ੁਰੂ ਉਹ ਹੋਈ। ਯਾਰ ਉਹ ਭਾਜੀ ਕਦੇ- ਰਿਕਾਰਡ ਲਗਾ ਚੂਹਾ ਦਾ ਰਿਕਾਰਡ ਲਗਾ 9 ਕਿਲੋ ਦਾ ਚੂਹਾ ਸੀਗਾ ਉਹ ਭਾਜੀ ਤੁਸੀਂ 9 ਕਿਲੋ ਦਾ। ਕੁਮਾ ਦੇਖ ਲਿਆ ਸਹੀ ਗੱਲ ਆ ਕੱਚੀ ਭਾਜੀ ਬਣਾਉਣਾ। ਇੱਕ ਮਿੰਟ ਫਿਲਪੀਨ ਦੇ ਵਿੱਚ ਭਾਈਜਾਨ ਚੂਹੇ ਜਿਮ ਕਰਦੇ ਪਤਾ ਤੁਹਾਨੂੰ ਆਹੋ ਹੈ ਫਿਲਪੀਨ ਦੇ ਵਿੱਚ ਚੂਹੇ ਜਿਮ ਕਰਦੇ ਆ ਇੱਥੇ ਚੂਹੇ ਪਾਕਿਸਤਾਨ ਐਂਕਰੀ ਕਰਨ ਦਾ ਆਹੋ ਤੇ ਭਾਜੀ ਇਹ ਸਾਈਡ ਦਾ ਦੁਲਾ ਇੱਥੇ ਵੀ ਆਲਾ ਕਿਸਮ ਦੇ ਚੂਹੇ ਨਾ ਉਸਤਾਦ ਦੀਆਂ ਸ਼ਰਟਾਂ ਪਾ ਕੇ ਚੌਧਰੀ ਬਣੇ ਹੋਏ। ਉਹ ਯਾਰ ਲੇਕਿਨ ਚੂਹਾ ਓਏ ਹੋ ਮੈਂ ਯਾਰ ਚੂਹਾ ਯਾਰ ਤੁਸੀਂ ਡਰ ਜਾਓਗੇ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਜਾਨਵਰ ਕੋਲ ਨਹੀਂ ਡਰਿਆ ਮੈਂ ਕਿਹਾ ਭਾਜੀ ਤੁਸੀਂ ਕੱਚੂ ਚੂਹਾ ਦੇਖਿਆ। ਨਹੀਂ ਉਹ ਚੂਹਾ ਯਾਰ ਵੇਖਿਆ ਸਟੇਸ਼ਨ ਤੇ ਯਾਰ ਏਡੇ ਏਡੇ ਚੂਹੇ ਯਾਰ 9 ਕਿਲੋ ਦਾ ਚੂਹਾ ਯਾਰ ਉਹਨੂੰ ਵੇਖ ਓਏ ਤੂੰ ਹੁਣ ਆਪ ਸਾਰਾ 8 ਕਿਲੋ ਦੇਖ ਹੁੰਦੀ ਆ ਉਹ ਚੂਹੇ ਨੂੰ ਵੇਖ ਕੇ ਕਹੀ ਆਂਦੇ ਪਰ ਉਹ ਲੰਬਾ ਜਿਹਾ ਦੇਖਿਆ ਨਾ ਜ਼ਰਾਫ ਚੂਹਾ ਵੇਖ ਲਿਆ ਹੋਣਾ। ਕਿਹੜਾ? ਚੂਹੇ ਬਹੁਤ ਇੱਕ ਉਹਦੀ ਚੁਕੰਦਰ ਹਾਂਜੀ ਉਹ ਜਿਹੜਾ ਤੁਸੀਂ ਚੁਕੰਦਰ। ਵੱਡਾ ਚੂਹਾ ਦੇਖਿਆ ਉਹਨੇ ਸਾਈਡ ਰੋਕ ਵਾਲੀ ਬਣਾਈ ਪਾਈ ਸੀ ਪਾਈ ਸੀ ਬਿਗ ਸ਼ੋ ਵਾਲੀ ਹਾਂ ਮੇਰਾ ਖਿਆਲ ਆ ਉਹ ਭਾਈ ਹੋਣੀ ਬਿਗ ਚੂਹਾ ਹੋਣਾ। ਉਹ ਕਿੱਦਾਂ ਮਤਲਬ ਉਹ ਚੂਹੇ ਨੂੰ ਇਹ ਚੂਹਾ ਓਏ ਉਹਨੂੰ ਨਹੀਂ ਉਹ ਚੂਹੇ ਨੂੰ ਵੇਖ ਕੇ ਕਹੀ ਆਵੇ ਬੋਨਲੈਸ ਹੋ ਸਕਦੀ ਹੈ ਜੀ ਇਹਨੇ ਚੂਹੇ ਬਹੁਤ ਅੱਛਾ ਜੀ ਹੁਣ ਤੁਹਾਡਾ ਫੈਸਲਾ ਕੀ ਹੋਇਆ ਭਾਂ ਦੱਸੋ ਤੁਸੀਂ ਫੈਸਲਾ ਕਰਨਾ ਤੁਸੀਂ ਫੈਸਲਾ ਭਾਈ ਨੂੰ ਤੁਸੀਂ ਕਰਨਾ ਭਾਈ ਫੈਸਲਾ ਇਹ ਹੈ ਕਿ ਯਾਰ ਜਿਹੜਾ ਮਰਜ਼ੀ ਬਣ ਜਾਵੇ ਸਾਡੀ ਸਾਰੀ ਟੀਮ ਇਸ ਕਾਬਲ ਹੈਗੀ ਹੈ ਯਾਰ ਕੋਈ ਲਓ ਜੀ ਐਸਾ ਮਸਲਾ ਨਹੀਂ ਹੈ ਸੌਰੀ ਤੁਹਾਡੀ ਗੱਲ ਕੱਟ ਰਿਹਾ ਭਾਜੀ ਆਵਾਮ ਤੇ ਫੈਸਲਾ ਸੁੱਟਦੇ ਨੇ ਜੁਗਨੂਆਂ ਤੇ ਜਿੱਦਾਂ ਸਾਡੀ ਆਡੀਅנס ਕਹੇਗੀ ਜੁਗਨੂ ਕਹਿਣਗੇ ਕਿ ਭਾਈ ਨਹੀਂ ਉਹਨਾਂ ਨੇ ਪਤਾ ਕੀ ਕਹਿਣਾ ਜਿਹੜੇ ਅਬਾਸ ਦੇ ਫੈਨ ਉਹਨਾਂ ਨੇ ਅਬਾਸ ਦਾ ਨਾਮ ਲੈ ਜਾਣਾ ਜਿਹੜੇ ਕਾਲੇ ਦੇ ਉਹਨਾਂ ਨੇ ਕਾਲੇ ਦਾ ਲੈ ਜਾਣਾ। ਨਹੀਂ ਮੇਰਾ ਵੋਟ ਜਿਹੜਾ ਹੈਗਾ ਨਾ ਮੇਰਾ ਵੋਟ ਮਿੱਠਾਪੁਰੀਆ ਸਾਹਿਬ ਉਹਨੇ ਤੇ ਕਾਲੂ ਸਾਹਿਬ ਇਹ ਦੋ ਐਂਕਰ ਪਤਾ ਕੀ ਉਹ ਉਸਤਾਦ ਜੀ ਦੀ ਤੁਸੀਂ ਉਹਨੂੰ ਟੈਕਨੀਕ ਸਮਝਣੀ ਉਸਤਾਦ ਜੀ ਜਿਹੜੀ ਗੱਲ ਕਰਦੇ ਨੇ ਬੜੀ ਲੌਜੀਕ ਵਾਲੀ Yes. ਹੁਣ ਦੇਖੋ ਉਧਰਲੀ ਸਾਈਡ ਦਾਨਿਸ਼ ਚੁੱਕ ਲੈਂਦਾ ਵਾ ਇਧਰੋਂ ਤੁਸੀਂ ਨਾ ਹੋ ਮੈਂ ਬੈਠਾ ਹਾਂ ਜਾਂ ਫੋਰ ਐਗਜ਼ਾਮਪਲ ਤੁਸੀਂ ਲਾਹੌਰ ਗਏ ਹੋ ਫਿਰ ਉਹ ਥੋੜਾ ਇਕੁਅਲ ਹੋ ਜਾਂਦਾ ਸਿਸਟਮ Yes. ਫਿਰ ਉਹ ਸਮਝਦੇ ਕਿ ਯਾਰ ਇੱਥੇ ਐਂਕਰ ਉਹਨੂੰ ਬਿਠਾਉਣਾ ਚਾਹੀਦਾ ਜਿਹੜਾ ਬੇਫੌਕਾ ਹੋਵੇ ਯਾਨੀ ਕਿ ਕਾਨੂੰ ਯਾਨੀ ਕਿ ਯਾਰ ਬਾਤ ਠੀਕ ਹੈ ਯਾਰ ਜਿਹੜਾ ਮਰਜ਼ੀ ਬਣ ਜਾਵੇ ਜਿਹੜਾ ਮਰਜ਼ੀ ਬਣ ਜਾਵੇ ਛੋਟੀ ਬਣ ਜਾਵੇ ਏਦਾਂ ਹੋ ਸਕਦਾ ਵਾ ਕਿ ਇੱਕ ਦੋਵੇਂ ਮੈਸੇਜ ਦੇ ਦੇਣ ਜਿਹਦਾ ਮੈਸੇਜ ਬਹੁਤਾ ਅੱਛਾ ਹੈ ਉਹ ਐਂਕਰ ਬਣ ਜੇ। ਉਹ ਨਹੀਂ ਓਏ ਭਲਾ ਕੀ ਹੈ ਸਹੀ ਸੁਜੈਸ਼ਨ ਹੈ ਵੇ ਐਨੀਵਨ ਕੋਈ ਵੀ ਪਰਸਨ ਐਂਕਰ ਬਣੇ ਹਾਂ ਲੇਕਿਨ ਸ਼ੋਅ ਅੱਛਾ ਹੋਣਾ ਸ਼ੋਅ ਅੱਛਾ ਹੋਣਾ ਚਾਹੀਦਾ ਸਾਡੇ ਓਕੇ ਓਕੇ ਨਾ ਵੈਂਟ ਕਰਾਓ ਜੀ ਐਂਕਰ ਸਾਹਿਬ ਚਲੋ ਕਰਾਓ ਦੇਖੋ ਤਾਂ ਸਹੀ ਕੱਲ ਆਪਣਾ ਉਹ ਇੰਟਰੋ ਮੈਂ ਕਰਾਇਆ ਵਾਈਡ ਦਾ ਪੇ ਹਾਂ ਉਹ ਜੀਓ ਮਿਲ ਕੇ ਯਾਰ ਜੀ ਜੁਗਨੂ ਬਾਦਸ਼ਾਹ ਬਹੁਤ ਸਾਰਾ ਆਪਣਾ ਖਿਆਲ ਰੱਖਣਾ ਤੁਸੀਂ ਤੇ ਐ ਥਲੇ ਹਾਂ ਇਹ ਰਵਾਇਤੀ ਜੁਮਲੇ ਨਹੀਂ ਬੋਲੇ ਇਖਤਤਾਮੀ ਜੁਮਲੇ ਜ਼ਰਾ ਨਵੇਂ। ਪੂਰੇ ਭਾਰ ਨਾਲ ਬੰਦ ਕਰ ਸ਼ੋ ਚਲੋ ਕਾਮੀ ਤੂੰ ਸਮਝ ਤੂੰ ਇਸ ਤੋਂ ਬਾਅਦ ਮੈਂ ਜਾਏ ਦਿਲ ਖਰਾਸ਼ ਲਮਹੋं में तुम्हारी याद आती है ਹਾਂ ਏਦਾਂ ਦੇ ਨੋਕੇ ਅੱਲਾ ਹਾਫਿਜ਼। ਰੋਜ਼। ਅੱਛਾ ਚੱਪਦੇ ਮੈਂ ਕਸਮੇ ਤੈਨੂੰ ਪਾਉਣੀ ਹੈ ਇੱਥੇ ਮੁੜ ਕੇ ਫਿਰ ਥੱਲੇ ਤੂੰ ਆਪ ਮੈਸੇਜ ਕਰਾਉਂਦਾ ਕਿ ਮੈਨੂੰ ਮਾਰਿਆ ਮੈਂ ਮੇਰੇ ਬੁਰੀ ਹੈਗੇ ਜੇ ਆ ਉਹ ਠੀਕ ਚੱਲ ਯਾਰ ਹੈਗੇ ਆ, ਘਰ ਨਹੀਂ ਹੈਗੇ ਗਏ ਆ। ਵੈਰ ਖਾ ਕੇ दिल खराश रास्तों से गुजरता हूँ आजकल ठीक है नाज़रीन ओके अल्लाह हाफिज़ अपना बहुत सारा ख्याल रखना फिर इंशाल्लाह मुलाकात होगी अल्लाह हाफिज़। ਐਸਪੈਕਟ ਇਹਨੂੰ ਕੱਢ ਦਿਓ ਤੂੰ ਬਾਕੀ ਸ਼ੋ ਚੱਲ ਵੇ ਚੱਲ ਦਿਲ ਖਰਾਸ਼ दिल खराश रास्तों से गुजरता हूँ आजकल ਦਿਲ ਖਰਾਬ ਕੀ ਦਿਲ ਖਰਾਸ਼ रास्तों से गुजरता हूँ आजकल ਗੁਜ਼ਰਤਾ ਹੂੰ ਹਾਏ 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 गुजरता हूँ आजकल आजकल कितो ये रोज नया स्पीड ब्रेकर मेरा दिल तोड़ देता ਕਹਿੰਦਾ रोज दिल खराश रास्तों से गुजरता हूँ आजकल पूछ मेरी माँ से कितना लाडला था मैं वाह